ਸਤਿ ਸ਼੍ਰੀ ਅਕਾਲ ਜੀ। ਪੰਜਾਬੀ ਰੇਡੀਓ ਤੇ ਪੰਜਾਬੀ ਟੀਵੀ ਯੂਐਸਏ ਵੇਖ ਸੁਣ ਰਹੇ ਸਾਰੇ ਸਰੋਤਿਆਂ ਦਾ ਬਹੁਤ-ਬਹੁਤ ਸਵਾਗਤ ਹੈ ਇਸ ਸਮੇਂ ਦੇ ਵਿਸ਼ੇਸ਼ ਪ੍ਰੋਗਰਾਮ ਬਿਯੋਂਡ ਦਾ ਹੈਡਲਾਈਨਸ ਵਿਦ ਮਨਦੀਪ ਪੂਨੀਆ ਦੇ ਵਿੱਚ। ਹਰ ਰੋਜ਼ ਦੀ ਤਰ੍ਹਾਂ ਇਸ ਪ੍ਰੋਗਰਾਮ 'ਚ ਸਾਥ ਹੁੰਦਾ ਹੈ ਸੀਨੀਅਰ ਪੱਤਰਕਾਰ ਮਨਦੀਪ ਪੂਨੀਆ ਜੀ ਦਾ ਤੇ ਦੇਸ਼ ਵਿਦੇਸ਼ ਦੇ ਨਾਲ ਜੁੜੀਆਂ ਹੋਈਆਂ ਸਾਰਾ ਦਿਨ ਸੁਰਖੀਆਂ ਦਾ ਵਿਸ਼ਾ ਬਣੀਆਂ ਰਹੀਆਂ ਖਬਰਾਂ ਤੇ ਚਾਨਣਾ ਪਾਈਦਾ। ਕਰਦੇ ਹਾਂ ਸਵਾਗਤ ਪੂਨੀਆ ਜੀ ਦਾ, ਬਹੁਤ-ਬਹੁਤ ਸਵਾਗਤ ਹੈ ਜੀ। ਜੀ ਸ਼ੁਕਰੀਆ। ਸਤਿ ਸ਼੍ਰੀ ਅਕਾਲ ਗੁਰਪ੍ਰੀਤ। ਸਤਿ ਸ਼੍ਰੀ ਅਕਾਲ ਜੀ। ਸੋ ਸਭ ਤੋਂ ਪਹਿਲੀ ਖਬਰ ਤੇ ਜੇਕਰ ਆਪਾਂ ਚੱਲੀਏ ਤਾਂ ਅੱਜ ਸੁਪਰੀਮ ਕੋਰਟ ਨੇ ਮੰਨ ਲਿਆ ਇਹ ਗੱਲ ਆਖ ਦਿੱਤੀ ਹੈ ਕਿ ਆਧਾਰ ਕਾਰਡ ਜਿਹੜਾ ਆਧਾਰ ਹੈ ਉਹ ਨਾਗਰਿਕਤਾ ਦਾ ਸਬੂਤ ਨਹੀਂ ਹੈ। ਇਹ ਗੱਲ ਉਦੋਂ ਤੋਂ ਤੁਰੀ ਹੋਈ ਹੈ ਜਦੋਂ ਤੋਂ ਚੋਣ ਆਯੋਗ ਦੇ ਵੱਲੋਂ, ਚੋਣ ਕਮਿਸ਼ਨ ਦੇ ਵੱਲੋਂ ਇਹ SIR ਸ਼ੁਰੂ ਕੀਤਾ ਗਿਆ ਬਿਹਾਰ ਦੇ ਅੰਦਰ। ਤੇ ਹੁਣ ਲੋਕ ਵੀ ਚਿੰਤਾ ਦੇ ਵਿੱਚ ਨੇ ਕਿ ਕਿਹੜਾ ਉਹਨਾਂ ਦਾ ਜਿਹੜੀ ਨਾਗਰਿਕਤਾ ਸਾਬਤ ਕਰਨ ਦਾ ਕਿਹੜਾ ਡਾਕੂਮੈਂਟ ਹੋਊਗਾ ਜਿਹੜਾ ਉਹਨਾਂ ਨੂੰ ਹਮੇਸ਼ਾ ਕੋਲ ਰੱਖਣਾ ਪਊਗਾ ਕਿ ਪਤਾ ਨਹੀਂ ਕਦੋਂ ਕਿਹੜੀ ਜਗ੍ਹਾ ਤੇ ਵੋਟਾਂ ਦੇ ਨਾਮ ਦੇ ਉੱਪਰ ਕਿਸੇ ਨੂੰ ਵੀ ਇਸ ਦੇਸ਼ ਦਾ ਨਾਗਰਿਕ ਨਾ ਹੋਣ ਦਾ ਠੱਪਾ ਲਾ ਦਿੱਤਾ ਜਾਵੇ, ਠੱਪਾ ਸਹਿਣਾ ਪਵੇ। ਸੋ ਕੀ ਕਹਿੰਦੇ ਹੋ ਇਸ ਦੇ ਉੱਪਰ ਜੀ? ਬਿਲਕੁਲ, ਇਹ ਤਾਂ ਇੱਕ ਵੱਡਾ ਸਵਾਲ ਹੈ ਕਿ ਅਸੀਂ ਭਾਰਤ ਦੇ ਨਾਗਰਿਕ ਹਾਂ, ਸਾਡੇ ਕੋਲ ਇਸ ਦਾ ਤਾਂ ਕੋਈ ਪੱਕਾ ਡਾਕੂਮੈਂਟ ਤਾਂ ਹੈ ਨਹੀਂ। ਅਸੀਂ ਜਿਹੜੀ ਆਪਣੀ ਨਾਗਰਿਕਤਾ ਸਾਬਤ ਵੀ ਕਰਦੇ ਹੈਗੇ ਆ ਉਹ ਵੋਟਰ ਕਾਰਡ ਰਾਹੀਂ ਜਾਂ ਆਧਾਰ ਕਾਰਡ ਰਾਹੀਂ ਜਾਂ ਫਿਰ ਰਾਸ਼ਨ ਕਾਰਡ ਰਾਹੀਂ ਕਰਦੇ ਆ। ਤੇ ਜੇ ਪਿੰਡਾਂ ਵਾਲਾ ਮਾਮਲਾ ਹੁੰਦਾ ਜਿਹਦੇ ਕੋਲ ਇਹ ਸਾਰਾ ਕੁਝ ਵੀ ਨਹੀਂ ਹੁੰਦਾ, ਉਹ ਤਾਂ ਵਿਚਾਰਾ ਪਿੰਡ ਦੇ ਨੰਬਰਦਾਰ ਨੂੰ ਕਹਿੰਦਾ ਹੈਗਾ ਕਿ ਲਿਖ ਕੇ ਦੇ ਦੇ। ਉਹ ਪਿੰਡ ਦਾ ਨੰਬਰਦਾਰ ਇਹ ਲਿਖ ਕੇ ਦੇ ਦਿੰਦਾ ਕਿ ਹਾਂ ਇਹ ਇਸ ਪਿੰਡ ਦਾ ਵਾਸੀ ਹੈਗਾ ਤੇ ਉਹਦੇ ਤੇ ਸਰਪੰਚ ਦਸਤਖਤ ਕਰ ਦਿੰਦਾ, ਉਹ ਵੀ ਚੱਲ ਜਾਂਦਾ ਹੈਗਾ ਆਪਣੇ ਕੋਰਟ ਕਚਹਿਰੀਆਂ 'ਚ। ਪਰ ਚਲੋ ਇਹ ਨया ਜਿਹੜਾ ਸਪੈਸ਼ਲ ਇੰਟੈਂਸਿਵ ਰਿਵੀਜ਼ਨ SIR ਚੱਲਿਆਗਾ ਬਿਹਾਰ 'ਚ, ਉਹਨੇ ਤਾਂ ਬਹੁਤ ਸਵਾਲ ਖੜੇ ਕੀਤੇ ਨੇ। RJD ਦੇ ਜਿਹੜੇ ਲਾਲੂ ਯਾਦਵ ਦੀ ਜਿਹੜੀ ਪਾਰਟੀ ਹੈ ਉਹਦੇ ਜਿਹੜੇ ਸਾਂਸਦ ਹੈਗੇ ਆ ਪ੍ਰੋਫੈਸਰ ਮਨੋਜ ਝਾ, ਉਹਨਾਂ ਨੇ ਸੁਪਰੀਮ ਕੋਰਟ 'ਚ ਪਟੀਸ਼ਨ ਲਾਈ ਸੀ। ਉਹਨਾਂ ਦੀ ਪੈਰਵਾਈ ਕਰਦੇ ਹੋਏ ਜਿਹੜੇ ਸੀਨੀਅਰ ਵਕੀਲ ਸੀਗੇ ਕਪਿਲ ਸਿੱਬਲ, ਉਹਨਾਂ ਨੇ ਮਤਲਬ ਗੱਲ ਦੀ ਸ਼ੁਰੂਆਤ ਇੱਥੋਂ ਕੀਤੀ ਕਿ ਜਿਹੜੇ 12 ਜੀਵਿਤ ਲੋਕ ਸੀਗੇ ਉਹਨਾਂ ਨੂੰ ਮ੍ਰਿਤ ਘੋਸ਼ਿਤ ਕਰ ਰੱਖਿਆ ਗਾ। ਤੇ ਉਹਦੇ ਤੇ ਫਿਰ ਜਿਹੜਾ ਵਿਰੋਧੀ ਪੱਖੀ ਸੀਗਾ ਉਹ ਕਹਿੰਦਾ ਕਿ ਇਹ ਤਾਂ ਚਲੋ ਨੋਰਮਲ ਐਕਸਰਸਾਈਜ਼ 'ਚ ਕਈ ਵਾਰ ਗਲਤੀਆਂ ਹੋ ਜਾਂਦੀਆਂ ਨੇ, ਇਹ ਤਾਂ ਕੋਈ ਵੱਡਾ ਮਸਲਾ ਨਹੀਂ ਹੈ। ਫਿਰ ਅੱਗੇ ਗੱਲ ਵਧੀ ਤਾਂ ਮਤਲਬ ਆਧਾਰ ਕਾਰਡ ਤੇ ਆ ਗਈ ਤੇ ਆਧਾਰ ਕਾਰਡ ਨੂੰ ਫਿਰ ਸੁਪਰੀਮ ਕੋਰਟ ਨੇ ਕਿਹਾ ਕਿ ਬੇਸਿਕਲੀ ਅਸੀਂ ਆਧਾਰ ਕਾਰਡ ਨੂੰ ਇੱਕ ਨਾਗਰਿਕਤਾ ਦਾ ਆਖਰੀ ਪ੍ਰਮਾਣ ਨਹੀਂ ਮੰਨ ਸਕਦੇ। ਇਹ ਗੱਲ ਉਹਨਾਂ ਵੱਲੋਂ ਆਖੀ ਗਈ ਹੈ। ਤੇ ਮਤਲਬ ਉਹਨਾਂ ਨੇ ਚੋਣ ਆਯੋਗ ਜਿਹੜੀ ਗੱਲ ਕਹਿ ਰਿਹਾ ਸੀ ਉਹਦੇ ਤੇ ਹੀ ਮੋਹਰ ਸੁਪਰੀਮ ਕੋਰਟ ਨੇ ਲਾਈ ਹੈ। ਜਸਟਿਸ ਸੂਰਿਆਕਾਂਤ ਤੇ ਹੋਰ ਸੀਗੇ। ਤੇ ਇਹਦੇ 'ਚ ਫਿਰ ਇਹ ਜਿਹੜਾ ਪਟੀਸ਼ਨ ਪਾਈ ਗਈ ਸੀ ਉਹਦੇ 'ਚ ਇਹ ਦੱਸਿਆ ਗਿਆ ਸੀਗਾ ਕਿ 65 ਲੱਖ ਵੋਟਰਸ ਦੇ ਨਾਂ ਕੱਟੇ ਜਾ ਰਹੇ ਨੇ। ਤੇ ਇਸ ਸਾਰੀ ਜੇ ਇਸ ਪੂਰੀ ਪ੍ਰਕਿਰਿਆ ਹੈਗੀ ਆ ਜਿਹਦੇ 'ਚ ਖਾਮੀਆਂ ਹਨ ਤਾਂ ਫਿਰ ਇਹਨੂੰ ਰੱਦ ਕੀਤਾ ਜਾਵੇ, ਇਹ ਗੱਲ ਕਹੀ ਗਈ ਹੈਗੀ ਆ। ਤੇ ਇਹਦੇ 'ਚ ਦੇਖੋ ਮਤਲਬ ਪ੍ਰਸ਼ਾਂਤ ਭੂਸ਼ਣ ਵੀ ਮੌਜੂਦ ਸਨ ਜਿਹੜੇ ਸੀਨੀਅਰ ਐਡਵੋਕੇਟ ਹੈਗੇ ਆ। ਇਸ ਤੋਂ ਇਲਾਵੇ ਆਪਣੇ ਕਪਿਲ ਸਿੱਬਲ ਮੌਜੂਦ ਸਨ, ਯੋਗੇਂਦਰ ਯਾਦਵ ਵੀ ਉੱਥੇ ਸੀਗਾ। ਤੇ ਯੋਗੇਂਦਰ ਯਾਦਵ ਹੋਰਾਂ ਨੇ ਵੀ ਆਪਣੀ ਗੱਲ ਰੱਖੀ ਹੈ, ਉਹਨਾਂ ਨੇ ਵੀ ਐਨਾਲਿਸਿਸ ਪੂਰਾ ਆਪਣਾ ਸੁਣਾਇਆ। ਉਸ ਤੋਂ ਬਾਅਦ ਜਿਹੜੀ ਕੋਰਟ ਹੈਗਾ ਉਹਨਾਂ ਨੇ ਯੋਗੇਂਦਰ ਯਾਦਵ ਦਾ ਵੀ ਧੰਨਵਾਦ ਕੀਤਾ ਕਿ ਤੁਹਾਡਾ ਐਨਾਲਿਸਿਸ ਮੈਚੁਰ ਸੀਗਾ ਤੇ ਧੰਨਵਾਦ। ਪਰ ਕੋਈ ਫੈਸਲਾ ਇਹਦੇ ਤੇ ਨਹੀਂ ਸੁਣਾਇਆ ਗਿਆ ਹੈਗਾ। ਕੱਲ ਵਾਸਤੇ ਇਹਨੂੰ ਟਾਲ ਦਿੱਤਾ ਗਿਆ ਹੈ। ਕੱਲ ਦੁਬਾਰੇ ਤੋਂ ਇਸ ਮਾਮਲੇ ਦੇ ਵਿੱਚ ਸੁਣਵਾਈ ਹੋਊਗੀ ਸੁਪਰੀਮ ਕੋਰਟ ਦੇ ਵਿੱਚ। ਬਾਕੀ ਅੱਜ ਲੋਕ ਸਭਾ ਦੇ ਵਿੱਚ ਵੀ ਹੰਗਾਮਾ ਦੇਖਣ ਨੂੰ ਮਿਲਿਆ। ਜਿਹੜੇ ਆਪੋਜੀਸ਼ਨ ਪਾਰਟੀਆਂ ਦੇ ਮੈਂਬਰ ਸੀਗੇ ਉਹਨਾਂ ਨੇ ਕਾਗਜ਼ ਫਾੜ ਕੇ ਜਿਹੜੇ ਪੇਪਰ ਪਾੜ ਕੇ ਜਿਹੜੀ ਚੇਅਰ ਸੀਗੀ, ਜਿਹੜੇ ਲੋਕ ਸਭਾ ਸਪੀਕਰ ਦੀ ਜਿਹੜੀ ਚੇਅਰ ਸੀ ਉਹਦੇ ਵੱਲ ਸੁੱਟੇ। ਤੇ ਬਾਹਰ ਨਿਕਲ ਕੇ ਰਾਹੁਲ ਗਾਂਧੀ ਨੇ ਇਹ ਕਿਹਾ ਕਿ ਬੜੇ ਲੈਵਲ ਤੇ ਗੜਬੜੀ ਚੱਲ ਰਹੀ ਹੈ, ਅਸੀਂ ਤਾਂ ਹਜੇ ਸਿਰਫ ਇੱਕ ਸੀਟ ਦਾ ਡੇਟਾ ਕੱਢ ਕੇ ਲੈ ਕੇ ਆਏ ਹਾਂ, ਪਿਕਚਰ ਹਜੇ ਬਾਕੀ ਆ, ਅਸੀਂ ਹੁਣ ਨੈਸ਼ਨਲ ਲੈਵਲ ਤੇ ਸਾਰਾ ਕੁਝ ਕਰਨ ਜਾ ਰਹੇ ਹਾਂ। ਤੇ ਇਹਦੇ 'ਚ ਆਪਾਂ ਇਹ ਵੀ ਦੇਖਿਆ ਕਿ ਅੱਜ ਪ੍ਰਿੰਕਾ ਗਾਂਧੀ ਨੇ ਵੀ ਇੱਕ ਟੀ-ਸ਼ਰਟ ਜੀ ਪਾ ਰੱਖੀ ਸੀ ਵਾਈਟ ਕਲਰ ਦੀ, ਜਿਹਦੇ ਉੱਤੇ ਮਿੰਟਾ ਦੇਵੀ ਲਿਖਿਆ ਹੋਇਆ ਸੀ। ਤੇ ਮਿੰਤਾ ਦੇਵੀ ਫਸਟ ਟਾਈਮ ਵੋਟਰ ਹੈਗੀ ਆ ਪਰ ਉਹਦੀ ਏਜ 124 ਸਾਲ ਲਿਖੀ ਹੋਈ ਸੀਗੀ। ਉਹ ਟੀ-ਸ਼ਰਟ ਪਾ ਕੇ ਅੱਜ ਆਈ ਹੋਈ ਸੀ ਪ੍ਰਿੰਕਾ ਗਾਂਧੀ। ਦੇਖੋ ਇਹ ਸਿੰਬੋਲਿਕ ਪ੍ਰੋਟੈਸਟ ਨੇ, ਮੈਨੂੰ ਲੱਗਦਾਗਾ ਕਿ ਇਹ ਜਿਹੜੇ ਪ੍ਰੋਟੈਸਟ ਨੇ ਸਿੰਬੋਲਿਕ ਪ੍ਰੋਟੈਸਟ ਨੇ। ਸਿੰਬੋਲਿਕ ਮੈਂ ਇਸ ਕਰਕੇ ਕਹਿ ਰਿਹਾਗਾ ਕਿ ਦੇਖੋ ਜੇ ਕਾਂਗਰਸ ਨੂੰ ਇੰਨਾ ਸੀਰੀਅਸ ਇਹ ਮੁੱਦਾ ਲੱਗਦਾਗਾ ਕਿ ਦੇਖੋ ਉਹਨਾਂ ਦੀ ਵੋਟ ਚੋਰੀ ਹੋ ਰਹੀ ਹੈ, ਫਿਰ ਉਹਨਾਂ ਕੋਲ ਤਾਂ ਸਟਰੈਂਥ ਵੀ ਹੈਗੀ ਆ ਹਰ ਸੂਬੇ ਦੇ ਵਿੱਚ, ਹਰ ਜ਼ਿਲ੍ਹੇ ਦੇ ਵਿੱਚ, ਹਰ ਬਲਾਕ ਦੇ ਵਿੱਚ ਉਹਨਾਂ ਕੋਲ ਸਟਰੈਂਥ ਹੈਗੀ ਆ। ਤੇ ਉਹ ਆਪਣੇ ਸੂਬੇ ਪ੍ਰਧਾਨਾਂ ਨੂੰ ਕਹਿਣ ਕਿ ਜਾ ਕੇ ਸੂਬਿਆਂ ਦੇ ਜਿਹੜੇ ਕੇਂਦਰੀ ਚੋਣ ਆਯੋਗ ਹਨ
ਜਿਹੜੇ ਜਿਹੜਾ ਸੂਬੇ ਦਾ ਚੋਣ ਆਯੋਗ ਹੈਗਾ ਉਹ ਦਫ਼ਤਰ ਦੇ ਬਾਹਰ ਪੱਕਾ ਮੋਰਚਾ ਲਾਣ, ਤੇ ਜਿਹੜੇ ਬਾਕੀ ਇਹਨਾਂ ਦੀ ਪਾਰਟੀ ਦੇ ਜਿਹੜੇ ਸਾਰੇ ਲੋਕ ਹੈਗੇ ਆ ਉਹ ਵੀ ਦਿੱਲੀ 'ਚ ਜਿਹੜਾ ਕੇਂਦਰੀ ਚੁਣਾਵ ਆਯੋਗ ਦਾ ਦਫ਼ਤਰ ਹੈ ਉਹਦੇ ਦਫ਼ਤਰ ਦੇ ਬਾਹਰ ਧਰਨਾ ਦੇਣ। ਫਿਰ ਮਤਲਬ ਤਾਂ ਇਹ ਥੋੜੀ ਨਾ ਕਿ ਤੁਸੀਂ 2-3 ਘੰਟੇ ਸਿੰਬੋਲਿਕ ਜਿਹਾ ਪ੍ਰੋਟੈਸਟ ਕੀਤਾ ਫਿਰ ਚਲੇ ਗਏ, ਫਿਰ ਉਹਨੂੰ ਸੋਚ ਰਹੇ ਹੋ ਕਿ ਵਿਪਕਸ਼ ਜਿਹੜੇ ਟੀਵੀ ਚੈਨਲ ਹੈਗੇ ਆ ਵੀ ਉਹ ਵੀ ਇੰਨੀ ਜ਼ਿਆਦਾ ਕਵਰੇਜ ਦੇਣ। ਉਹ ਕਿਉਂ ਦੇਣਗੇ ਜੇ ਤੁਸੀਂ ਜਿਹੜਾ ਇਹ ਪੂਰਾ ਮਾਮਲਾ ਹੈਗਾ ਇਹਨੂੰ ਅੱਗੇ ਨਹੀਂ ਲੈ ਕੇ ਜਾਓਗੇ, ਇਹਨੂੰ ਸ਼ਾਰਪ ਨਹੀਂ ਕਰੋਗੇ ਸਾਰੀ ਚੀਜ਼ਾਂ ਨੂੰ। ਠੀਕ ਹੈ, ਤੁਹਾਡੇ ਮਤਲਬ ਪ੍ਰਧਾਨ ਵਗੈਰਾ ਅਰੈਸਟ ਹੀ ਹੋਣਗੇ, ਪੁਲਿਸ ਉਹਨਾਂ ਨੂੰ ਅਰੈਸਟ ਕਰਕੇ ਜੇਲ੍ਹਾਂ 'ਚ ਰੱਖੂਗੀ, 2-4 ਦਿਨ ਤਾਂ ਜੇਲ੍ਹਾਂ ਦੀ ਹਵਾ ਖਾਣ ਦਿਓ, ਰੋਟੀ ਖਾਣ ਦਿਓ, ਪਤਾ ਤਾਂ ਲੱਗੂ ਜੇਲ੍ਹਾਂ 'ਚ ਵੀ ਕੀ ਚੱਲਦਾ ਗਾ, ਜੇਲ੍ਹਾਂ 'ਚ ਕੌਣ ਲੋਕ ਬੰਦ ਹੁੰਦੇ ਆ, ਉਹਨਾਂ ਨੂੰ ਇਹ ਵੀ ਤਾਂ ਪਤਾ ਲੱਗੂਗਾ। ਤੇ ਇਹ ਮੈਨੂੰ ਲੱਗਦਾ ਗਾ ਕਿ ਠੀਕ ਹੈ ਕਿ ਉਹ ਪ੍ਰੋਟੈਸਟ ਵਗੈਰਾ ਕਰ ਰਹੇ ਨੇ, ਪਰ ਮਤਲਬ ਇੰਨਾ ਮੈਨੂੰ ਲੱਗ ਨਹੀਂ ਰਿਹਾ ਦਮ। ਹਾਲਾਂਕਿ ਸੁਪਰੀਮ ਕੋਰਟ ਕੱਲ ਦੇਖਦੇ ਆ ਕਿ ਕੀ ਫੈਸਲਾ ਸੁਣਾਉਂਦਾ ਇਸ ਮਾਮਲੇ 'ਚ। ਜੀ, ਉਧਰ ਗੱਲ ਜੇਕਰ ਪਾਕਿਸਤਾਨ ਦੇ ਨਾਲ ਰਿਸ਼ਤਿਆਂ ਦੀ ਕਰੀਏ ਤਾਂ ਪਾਕਿਸਤਾਨ ਨੇ ਅੱਜ ਬੜੀ ਅਜੀਬ ਹਰਕਤ ਕੀਤੀ ਹੈ। ਉਹਨਾਂ ਨੇ ਭਾਰਤੀ ਜਿਹੜੇ ਡਿਪਲੋਮੈਟਸ ਪਾਕਿਸਤਾਨ ਦੇ ਵਿੱਚ ਨੇ ਉਹਨਾਂ ਦੇ ਘਰਾਂ ਦੀ ਗੈਸ ਸਪਲਾਈ ਕੱਟ ਦਿੱਤੀ। ਜਿਹੜੇ ਵੈਂਡਰਸ ਨੇ ਲੋਕਲ ਉੱਥੋਂ ਮਿਲਦੀ ਹੈ ਗੈਸ ਉਹਨਾਂ ਨੂੰ ਕਹਿਤਾ ਕਿ ਤੁਸੀਂ ਨਹੀਂ ਦੇਣੀ। ਨਿਊਜ਼ਪੇਪਰ ਤੇ ਇੱਥੋਂ ਤੱਕ ਮਿਨਰਲ ਵਾਟਰ ਵੀ ਉਹਨਾਂ ਨੂੰ ਨਹੀਂ ਮਿਲ ਰਿਹਾ। ਦੇਖੋ, ਪਾਕਿਸਤਾਨ ਜਦੋਂ ਤੋਂ ਆਪਰੇਸ਼ਨ ਸੰਦੂਰ ਹੋਇਆਗਾ ਉਸ ਤੋਂ ਬਾਅਦ ਆਪਾਂ ਇੱਕ ਗੱਲ ਦੇਖ ਰਹੇ ਹਾਂ ਕਿ ਇੰਟਰਨੈਸ਼ਨਲ ਲੈਵਲ ਤੇ ਪਾਕਿਸਤਾਨ ਕਿਤੇ ਨਾ ਕਿਤੇ ਬਹੁਤ ਸਾਰੀਆਂ ਚੀਜ਼ਾਂ ਮੂਵ ਕਰ ਰਿਹਾ। ਆਸਿਫ ਮਨੀਰ ਨੂੰ ਵੀ ਦੂਜੀ ਵਾਰ ਅਮਰੀਕਾ ਨੇ ਬੁਲਾਇਆਗਾ, ਤੇ ਆਪਾਂ ਇਹ ਵੀ ਦੇਖੀਏ ਕਿ ਜਿਹੜਾ ਇਸ ਪੂਰਾ ਆਪਰੇਸ਼ਨ ਸੰਦੂਰ ਚੱਲਿਆ ਉਹਦੇ ਵਿੱਚ ਜਿਹੜਾ ਇੰਡੀਆ ਨੇ ਸਟੈਪ ਲਏ, ਪਹਿਲਗਾਮ ਤੋਂ ਬਾਅਦ ਪਾਕਿਸਤਾਨ ਦੇ ਬਹੁਤ ਸਾਰੇ ਡਿਪਲੋਮੈਟਸ ਨੂੰ ਕੱਢ ਦਿੱਤਾ ਗਿਆ, ਜਿਹੜੇ ਪਾਕਿਸਤਾਨ ਦੇ ਨਾਗਰਿਕ ਸਨ ਉਹਨਾਂ ਨੂੰ ਵੀ ਕੱਢ ਦਿੱਤਾ ਗਿਆ, ਜਿਹੜੇ ਇੱਧਰ ਵੀਜ਼ਾ ਲੈ ਕੇ ਆਏ ਹੋਏ ਸੀ ਸਟੂਡੈਂਟਸ ਤੋਂ ਲੈ ਕੇ ਨਾਗਰਿਕ ਸਾਰੇ ਵਾਪਸ ਭੇਜ ਦਿੱਤੇ ਸੀ ਇੰਡੀਆ ਵਾਲਿਆਂ ਨੇ। ਤਾਂ ਮਤਲਬ ਸ਼ੁਰੂਆਤ ਇੰਡੀਆ ਵੱਲੋਂ ਕੀਤੀ ਗਈ ਸੀਗੀ, ਤੇ ਫਿਰ ਜਿਹੜਾ ਆਪਾਂ ਕਹਿ ਲਈਏ ਕਿ ਇੰਡੀਆ ਨੇ 7 ਮਈ ਨੂੰ ਜਿਹੜੇ ਆਪਣੇ ਜਹਾਜ਼ ਵੀ ਉੱਪਰ ਚੜਾਏ, 에ਅਰ ਫੋਰਸ ਦੇ ਜਿਹੜੇ ਜਹਾਜ਼ ਸੀਗੇ ਫਾਈਟਰ ਜੈਟ, ਉਹਨਾਂ ਰਾਹੀਂ ਉਹਨਾਂ ਨੇ ਇੰਡੀਆ ਵਾਲਿਆਂ ਨੇ ਉਹਨਾਂ ਦੇ ਟਾਰਗੇਟ ਵੀ ਹਿੱਟ ਕੀਤੇ। ਉਸ ਤੋਂ ਬਾਅਦ ਉਹਨਾਂ ਨੇ ਵੀ ਇੰਡੀਆ ਦੇ ਜਿਹੜੇ ਫਾਈਟਰ ਜੈਟ ਸੀਗੇ ਉਹ ਸੁੱਟ ਲਏ। ਇੱਕ ਤਾਂ ਰਫਾਇਲ ਜੈਟ ਹੀ ਸੀਗਾ ਜਿਹੜਾ ਸਿੱਟਿਆ ਪਾਕਿਸਤਾਨ ਨੇ। ਉਸ ਤੋਂ ਬਾਅਦ ਕਿਤੇ ਨਾ ਕਿਤੇ ਪਾਕਿਸਤਾਨ ਇੱਕ ਉਸ 'ਚ ਫਿਰ ਰਿਹਾ ਗਾ ਵਿਨ ਵਿਨ ਸਿਚੁਏਸ਼ਨ 'ਚ। ਇੰਡੀਆ ਵਾਲਿਆਂ ਕੋਲ ਜਵਾਬ ਨਹੀਂ ਹੈ। ਹਾਲਾਂਕਿ ਇੰਡੀਆ ਦੇ ਜਿਹੜੇ CDS ਹੈਗੇ ਆ ਉਹ ਬੈਂਗਲੌਰ ਗਏ ਹੋਏ ਸੀ, ਉੱਥੇ ਆਰਮੀ ਅਫਸਰ ਉਹ ਇੱਕ ਸਟੇਜ ਤੇ ਆਪਣੇ ਸਪੀਚ ਦੇ ਬਹੁਤ ਆਖਰ 'ਚ ਇਹ ਕਿਹਾ ਹੈ ਕਿ ਅਸੀਂ ਵੀ ਪਾਕਿਸਤਾਨ ਦੇ ਫਾਈਟਰ ਜੈਟ ਸਿੱਟੇ ਨੇ। ਉਹਨੂੰ ਪ੍ਰਮੁਖਤਾ ਨਾਲ ਨਹੀਂ ਕਿਹਾ, ਹੌਲੀ ਜੀ ਮਤਲਬ ਬੰਦਿਆਂ ਦਾ ਦਿਲ ਰੱਖਣ ਵਾਸਤੇ ਕਹਿਤਾ। ਹੁਣ ਸਵਾਲ ਤਾਂ ਇਹ ਹੈ ਕਿ ਜੇ ਪਾਕਿਸਤਾਨ ਦੇ ਫਾਈਟਰ ਜੈਟ ਇੰਡੀਆ ਵਾਲਿਆਂ ਨੇ ਡਿੱਗੇ ਨੇ ਤਾਂ ਫਿਰ ਪ੍ਰੂਫ ਕਿੱਥੇ ਹਨ? ਨਾ ਤਾਂ ਉਹਨਾਂ ਦਾ ਮਲਬਾ ਰਿਕਵਰ ਹੋਇਆ, ਨਾ ਉੱਥੇ ਉਹਨਾਂ ਦਾ ਕੁਝ ਵੀ ਆਪਾਂ ਨੂੰ ਪਤਾ ਹੀ ਨਹੀਂ ਲੱਗਿਆ ਉਸ ਬਾਰੇ। ਤੁਸੀਂ ਉਸ ਟਾਈਮ ਪ੍ਰੈਸ ਕਾਨਫਰੰਸਾਂ ਕਰ ਰਹੇ ਸੀ, ਉਸ ਟਾਈਮ ਹੀ ਦੱਸ ਦਿੰਦੇ। ਅੱਜ ਆਪਰੇਸ਼ਨ ਸੰਦੂਰ ਨੂੰ ਤਕਰੀਬਨ 3 ਮਹੀਨੇ ਹੋ ਚੁੱਕੇ ਨੇ, 3 ਮਹੀਨੇ ਬਾਅਦ ਤੁਸੀਂ ਖੁਲਾਸਾ ਕਰ ਰਹੇ ਹੋ। ਤਾਂ ਇਹ ਇੱਕ ਚੱਕਰ ਹੈ ਕਿ ਜਿਹੜਾ ਪਾਕਿਸਤਾਨ ਹੈ ਉਹ ਜੀਓਪੋਲਿਟਿਕਲੀ ਥੋੜਾ ਜਿਹਾ ਹੁਣ ਇੰਡੀਆ ਤੇ ਪ੍ਰੈਸ਼ਰ ਬਣਾ ਰਿਹਾ ਹੈਗਾ। ਔਰ ਆਸਿਫ ਮੁਨੀਰ ਦੀ ਦੂਜੀ ਵਾਰ ਅਮਰੀਕਾ ਜਾਣਾ, ਤੇ ਇੱਧਰ ਫਿਰ ਜਿਹੜੇ ਇੰਡੀਅਨ ਡਿਪਲੋਮੈਟਸ ਹੈਗੇ ਆ ਉਹਨਾਂ ਦੇ ਕਿਤੇ ਮਿਨਰਲ ਵਾਟਰ ਬੰਦ ਕਰ ਦਿੱਤਾ ਗਿਆ, ਨਿਊਜ਼ਪੇਪਰ ਸਪਲਾਈ ਅੱਜ ਉਹਨਾਂ ਨੇ ਬੰਦ ਕਰਤੀ, ਉਹਨਾਂ ਦੀ ਗੈਸ ਕੱਟਤੀ, ਘਰੇਲੂ ਗੈਸ ਕੱਟਤੀ। ਹੁਣ ਤੁਹਾਨੂੰ ਲੱਗੂਗਾ ਕਿ ਇਹ ਤਾਂ ਬਹੁਤ ਮਾੜਾ ਕੰਮ ਹੈ, ਬਿਲਕੁਲ ਮਾੜਾ ਕੰਮ ਹੈ। ਪਰ ਪਾਕਿਸਤਾਨ ਕਿਤੇ ਨਾ ਕਿਤੇ ਇਹ ਚੀਜ਼ਾਂ ਅਮਰੀਕਾ ਦੀ ਸ਼ਹਿ ਤੇ ਆਪਾਂ ਕਹਿ ਲਈਏ ਕਿ ਗੇਮ ਕਮਾਂਡ ਤੇ ਲੱਗਿਆ ਤਾਂ ਹੋਇਆ ਨਾ। ਠੀਕ ਹੈ, ਇੰਡੀਆ ਤੇ ਅਮਰੀਕਾ ਟੈਰਿਫ ਲਾ ਰਿਹਾ ਹੈਗਾ ਲਗਾਤਾਰ। ਇੰਡੀਆ ਦੇ ਹੱਕ 'ਚ ਕੋਈ ਵੀ ਦੂਜਾ ਮੁਲਕ ਖੜਿਆ ਨਹੀਂ ਹੋ ਰਿਹਾ। ਆਪਰੇਸ਼ਨ ਸੰਦੂਰ ਦੌਰਾਨ ਦੱਸੋ ਕਿਹੜਾ ਮੁਲਕ ਖੜਿਆ ਹੋਇਆ? ਤਾਂ ਇਹ ਕਿਤੇ ਨਾ ਕਿਤੇ ਓਵਰਆਲ ਪੂਰੀ ਦੁਨੀਆ ਦੀ ਜਿਹੜੀ ਇੱਕ ਪਾਵਰ ਪੋਲਿਟਿਕਸ ਹੈ ਉਹਦੇ 'ਚ ਆਪਣੀ ਜੀਓਪੋਲਿਟਿਕਲੀ ਆਪਣੀ ਫੋਰਨ ਪਾਲਿਸੀ ਜਿਹੜੀ ਹੈ ਉਹ ਕਮਜ਼ੋਰ ਸਾਬਤ ਹੋ ਰਹੀ ਹੈ। ਇਸ ਕਰਕੇ ਪਾਕਿਸਤਾਨ ਵਰਗਾ ਮੁਲਕ ਵੀ ਇੰਡੀਆ ਦੇ ਡਿਪਲੋਮੈਟਸ ਦੇ ਮਜ਼ੇ ਲੈ ਰਿਹਾ ਹੈਗਾ। ਠੀਕ ਹੈ, ਨਹੀਂ ਤਾਂ ਹਿੰਮਤ ਨਹੀਂ ਹੋਣੀ ਸੀ। ਜੇ ਅੱਜ ਦੇ ਟਾਈਮ ਜੀਓਪੋਲਿਟਿਕਲੀ ਇੰਡੀਆ ਦੀ ਹਾਲਤ ਏਦਾਂ ਦੀ ਹੁੰਦੀ ਕਿ ਉਹਨਾਂ ਦੇ ਇੰਡੀਆ ਦੇ ਨਾਲ ਘੱਟੋ ਘੱਟ 10-15 ਮੁਲਕ ਖੜੇ ਹੁੰਦੇ, ਜਿਨ੍ਹਾਂ 'ਚ 2-3 ਤਾਂ ਮਤਲਬ ਤਗੜੇ ਮੁਲਕ ਹੁੰਦੇ। ਫਿਰ ਨਾ ਤਾਂ ਚਾਈਨਾ ਦਾ ਸਪੋਰਟ ਹੈ, ਨਾ ਅਮਰੀਕਾ ਦਾ ਸਪੋਰਟ ਹੈ। ਪੁਤਿਨ ਜਿਹੜਾ ਰਸ਼ੀਆ ਹੈ ਉਹ ਇੰਡੀਆ ਦੇ ਹੱਕ 'ਚ ਕੋਈ ਬਿਆਨ ਦੇ ਨਹੀਂ ਰਿਹਾ। ਇਹ ਤਾਂ 3 ਤਾਕਤਾਂ ਦੀ ਮੈਂ ਗੱਲ ਕਰ ਲਈ। ਕੋਈ ਛੋਟਾ ਮੋਟਾ ਮੁਲਕ ਹੀ ਦੱਸ ਦੋ ਜਿਹੜਾ ਇਹ ਕਹਿ ਦੇ ਰਿਹਾ ਹੋਵੇ ਕਿ ਪਾਕਿਸਤਾਨ ਇੰਡੀਆ ਨਾਲ ਗਲਤ ਕਰਿਆਗਾ, ਇੰਡੀਆ ਦੇ ਡਿਪਲੋਮੈਟਸ ਨਾਲ ਗਲਤ ਹੋ ਰਿਹਾਗਾ। ਕੋਈ ਇੱਕ ਅੱਧੀ ਸਟੇਟਮੈਂਟ ਤਾਂ ਆਵੇ। ਪਰ ਠੀਕ ਹੈ, ਮਤਲਬ ਇਹਦੇ 'ਚ ਤਾਂ ਇਹ ਮੈਨੂੰ ਲੱਗਦਾ ਗਾ ਕਿ ਇੰਡੀਆ ਦੀ ਫੋਰਨ ਪਾਲਿਸੀ ਦਾ ਫੇਲੀਅਰ ਹੈ ਤੇ ਇਹਨੂੰ ਐਡਰੈਸ ਕਰਨ ਦੀ ਲੋੜ ਹੈ।
ਜੀ, ਇੱਥੇ ਤਾਂ ਮਾਲਦੀਵਸ ਵਰਗਾ ਦੇਸ਼ ਤੁਹਾਨੂੰ ਦਬ ਕੇ ਮਾਰੀ ਜਾਂਦਾ ਹੈ। ਤੁਸੀਂ ਜਾ ਕੇ ਉਹਨਾਂ ਦੇ ਨਾਲ ਸਹਿਮਤੀਆਂ ਬਣਾਉਂਦੇ ਹੋ, ਫਿਰ ਉਹਨਾਂ ਨੂੰ ਪੈਸੇ ਦਿੰਦੇ ਹੋ। ਸੋ ਅੱਗੇ ਜੇਕਰ ਆਪਾਂ ਚੱਲੀਏ ਤਾਂ ਉੱਧਰ ਸੁਪਰੀਮ ਕੋਰਟ ਦੇ ਵੱਲੋਂ ਦਿੱਲੀ NCR ਦੇ ਵਿੱਚੋਂ ਅਵਾਰਾ ਕੁੱਤਿਆਂ ਨੂੰ ਹਟਾਉਣ ਦੇ ਲਈ 8 ਹਫ਼ਤੇ ਦਾ ਸਮਾਂ ਦਿੱਤਾ ਗਿਆ। ਪਰ ਇਸ ਤੇ ਰਾਹੁਲ ਗਾਂਧੀ ਹੁਣੀ ਬੋਲੇ ਨੇ, ਉਹ ਕਹਿੰਦੇ ਨੇ ਕਿ ਬੇਜ਼ੁਬਾਨ ਪਸ਼ੂਆਂ ਤੋਂ ਕੋਈ ਸਮੱਸਿਆ ਨਹੀਂ ਹੈ ਤੇ ਇਹਨਾਂ ਨੂੰ ਹਟਾਉਣਾ ਕਰੂਰਤ ਹੈ। ਹਾਂਜੀ, ਬੇਸਿਕਲੀ ਇੰਡੀਆ ਇਸ ਟਾਈਮ ਜਿਹੜਾ ਅਵਾਰਾ ਕੁੱਤੇ ਨੇ ਉਸ ਡਿਬੇਟ ਦੇ ਵਿੱਚ ਦੋ ਹਿੱਸਿਆਂ 'ਚ ਵੰਡ ਗਿਆ ਹੈਗਾ। ਇੱਕ ਹਿੱਸਾ ਇਹ ਕਹਿ ਰਿਹਾ ਹੈਗਾ ਕਿ ਜਿਹੜੇ ਸਟਰੀਟ ਡੌਗ ਹੈਗੇ ਆ ਉਹਨਾਂ ਕਰਕੇ ਬਹੁਤ ਸਾਰੇ ਲੋਕਾਂ ਨੂੰ ਰੈਬੀਜ਼ ਵੀ ਹੋ ਰਿਹਾ ਹੈਗਾ। ਤਕਰੀਬਨ 37 ਲੱਖ ਜਿਹੜੇ ਡੌਗ ਬਾਈਟਸ ਦੇ ਕੇਸ ਹੈਗੇ ਆ ਉਹ ਇੰਡੀਆ 'ਚ ਇੱਕ ਸਾਲ 'ਚ ਰਜਿਸਟਰ ਹੋਏ ਨੇ। ਉਹਨੂੰ ਲੈ ਕੇ ਵੀ ਜੀ ਦਿੱਕਤਾਂ ਨੇ। ਮਤਲਬ ਮੈਂ ਤਾਂ ਅੱਜ ਇੱਕ ਖਬਰ ਵੀ ਦੇਖ ਰਿਹਾ ਸੀਗਾ ਕਿ ਯੂਨੀਵਰਸਿਟੀ ਦੇ ਬੱਚੇ ਸੀਗੇ ਦੋ, ਉਹਨਾਂ ਨੂੰ ਵੀ ਬਹੁਤ ਜ਼ਿਆਦਾ ਜ਼ਖਮੀ ਕਰਤਾ ਕੁੱਤਿਆਂ ਨੇ। ਤੇ ਉਹ ਜੀ ਚੀਜ਼ਾਂ ਆਪਾਂ ਲਗਾਤਾਰ ਦੇਖ ਹੀ ਰਹੇ ਹਾਂ। ਦੂਜਾ ਸੈਕਸ਼ਨ ਇਹ ਕਹਿ ਰਿਹਾ ਹੈਗਾ ਕਿ ਇਹ ਵੀ ਇੱਥੋਂ ਦੇ ਹੀ ਨੇ, ਵਸਨੀਕ ਜੀ ਨੇ, ਜੀ ਤੁਸੀਂ ਇਹਨਾਂ ਨੂੰ ਬਾਹਰ ਕੱਢ ਕੇ ਕਿੱਥੇ ਲੈ ਕੇ ਜਾਓਗੇ। ਤੇ ਹੂੰ ਇਹ ਚੀਜ਼ ਹੈ। ਤੇ ਰਾਹੁਲ ਗਾਂਧੀ ਉਸ ਉਹਨਾਂ ਬੰਦਿਆਂ ਨਾਲ ਖੜਿਆ ਦਿਖ ਰਿਹਾ ਹੈਗਾ ਜਿਹੜੇ ਕਿ ਕੁੱਤਿਆਂ ਦੀ ਹੋਂਦ ਵਾਸਤੇ ਇੱਕ ਕੰਪੇਨ ਚਲਾ ਰਹੇ ਨੇ ਕਿ ਮਤਲਬ ਬੇਸਿਕਲੀ ਇਹਨਾਂ ਨੂੰ ਇਹ ਥੋੜੀ ਨਾ ਕਿ ਤੁਸੀਂ ਇੱਥੋਂ ਕੱਢ ਕੇ ਕਿੱਥੇ ਲੈ ਕੇ ਜਾਓਗੇ। ਇੱਕ ਇਹ ਗੱਲ ਹੈ। ਤੇ ਸੁਪਰੀਮ ਕੋਰਟ ਦੀ ਜਿਹੜੀ ਵਰਡਿਕਟ ਆਈ ਹੈ ਕਿ ਦਿੱਲੀ NCR ਦੇ ਜਿਹੜੇ ਕੁੱਤੇ ਨੇ ਉਹਨਾਂ ਨੂੰ ਸ਼ੈਲਟਰ ਹੋਮਾਂ 'ਚ ਸ਼ਿਫਟ ਕੀਤਾ ਜਾਵੇ, ਗਲੀਆਂ ਖਾਲੀਆਂ ਕਰਾਏ ਜਾਣ, ਉਹਦੇ ਉਲਟ ਗਏ ਨੇ। ਦੇਖੋ ਮੇਰਾ ਕੀ ਮੰਨਣਾ, ਮੈਂ ਆਪਣਾ ਇੱਕ ਓਪੀਨੀਅਨ ਦੱਸ ਦਿੰਦਾ। ਇਹਦੇ 'ਚ ਮੈਂ ਦੱਸਿਆ ਕਿ ਦੋ ਜਿਹੜੇ ਧੜੇ ਨੇ। ਹੁਣ ਦੇਖੋ ਜਦੋਂ ਤੱਕ CCTV ਨਹੀਂ ਆਇਆ ਸੀਗਾ ਪਿੰਡਾਂ 'ਚ, ਜੀ ਮੈਂ ਪਿੰਡਾਂ ਦੀ ਮੈਂ ਰੂਰਲ ਮੋਰੈਲਿਟੀ ਤੋਂ ਗੱਲ ਕਰ ਰਿਹਾ। ਪੇਂਡੂ ਜੀ ਜੀ ਆਪਾਂ ਨੈਤਿਕਤਾ ਦੇ ਆਧਾਰ ਤੇ ਮੈਂ ਗੱਲ ਕਰ ਰਿਹਾ ਹਾਂ। ਆਪਣੇ ਪਿੰਡਾਂ 'ਚ ਹੂੰ ਹੁੰਦੇ ਸੀ, ਆਪਣੇ ਮਾਵਾਂ ਆਪਾਂ ਖੁਦ ਵੀ ਆਪ ਵੀ ਜਿਹੜੇ ਸਟਰੀਟ ਡੌਗ ਸੀਗੇ ਉਹਨਾਂ ਨੂੰ ਖਾਣ ਪੀਣ, ਲੱਸੀ ਤੋਂ ਲੈ ਕੇ ਔਰ ਛਾਛ ਤੇ ਚਪਾਤੀ ਸਾਰਾ ਕੁਝ, ਆਪਾਂ ਰੋਟੀ ਸਾਰਾ ਕੁਝ ਹੀ ਦਿੰਦੇ ਰਹੇ ਹਾਂ ਕੁੱਤਿਆਂ ਨੂੰ। ਜੀ ਜੀ ਲੇਕਿਨ ਜਿਹੜਾ ਕੁੱਤਾ ਪਾਗਲ ਹੋ ਜਾਂਦਾ ਸੀ, ਜਿਹਨੂੰ ਰੇਬੀਜ਼ ਹੋ ਜਾਂਦੀ ਸੀ ਜਾਂ ਜਿਹੜਾ ਪਾਗਲ ਹੋ ਜਾਂਦਾ ਸੀ, ਉਹਨੂੰ ਫਿਰ ਆਪਾਂ ਮਤਲਬ ਮਾਰਦੇ ਵੀ ਸੀਗੇ। ਠੀਕ ਹੈ, ਇਹ ਜਿਹੜਾ ਬਹੁਤ ਪੇਂਡੂ ਕਿਸਮ ਦੇ ਲੋਕ ਹੈਗੇ ਉਹ ਸਮਝਦੇ ਨੇ। ਅਸੀਂ ਮਤਲਬ ਇਹ ਹੋ ਜਾਂਦਾ ਸੀਗਾ ਕਿ ਇਹ ਕੁੱਤਾ ਪਾਗਲ ਹੋ ਰੱਖਿਆ ਗਾ, ਇਹ ਤਾਂ ਦਿੱਕਤ ਹੈ ਇਹਦੇ 'ਚ, ਤਾਂ ਇਹਦੇ ਕੱਟਣ ਕਰਕੇ ਰੇਬੀਜ਼ ਹੋ ਸਕਦੀ ਹੈ, ਉਹਨੂੰ ਆਪਾਂ ਮਾਰਦੇ ਵੀ ਸੀਗੇ। ਠੀਕ ਹੈ, ਤੇ ਜਿਹੜੇ ਕੁੱਤੇ ਦੇ ਕੀੜੇ ਪੈ ਜਾਂਦੇ ਸੀ ਉਸ ਕੁੱਤੇ ਨੂੰ ਫੜ ਕੇ ਉਹਦੀ ਦਵਾਈ ਬੁੱਟੀ ਵੀ ਕਰਦੇ ਸੀਗੇ। ਕੀੜੇ ਵਾਲੀ ਥਾਂ ਤੇ ਆਪਾਂ ਦਵਾਈ ਬੁੱਟੀ ਵੀ ਲਾਉਂਦੇ ਸੀਗੇ। ਕਈ ਵਾਰ ਠੀਕ ਵੀ ਹੋ ਜਾਂਦੇ ਸੀ, ਕਈ ਵਾਰ ਉਹ ਮਰ ਵੀ ਜਾਂਦੇ ਸੀਗੇ। ਦੋਵੇਂ ਕੇਸ, ਤਿੰਨੇ ਚੀਜ਼ਾਂ ਆਪਾਂ ਦੇਖੀ। ਯਾਨੀ ਕਿ ਜਦੋਂ ਉਹਨਾਂ ਨੂੰ ਇਸ ਕਿਸਮ ਦੀ ਡਿਜ਼ੀਜ਼ ਹੋ ਜਾ ਰਹੀ ਹੈ ਜਿਹਦੇ ਕਰਕੇ ਕਿਸੇ ਨੂੰ ਜੀ ਕੋਈ ਖਤਰਾ ਨਹੀਂ ਹੈ, ਉਹ ਆਪ ਹੀ ਸਫਰ ਕਰ ਰਹੇ ਨੇ, ਉਦੋਂ ਆਪਾਂ ਉਹਨਾਂ ਦੀ ਜੜੀ ਬੁੱਟੀ ਕਰ ਰਹੇ ਹਾਂ। ਇਸ ਕਿਸਮ ਦਾ ਰੋਗ ਹੋ ਜਾ ਰਿਹਾ ਜਿਸ ਕਰਕੇ ਉਹ ਮਤਲਬ ਕੁੱਤਿਆਂ ਬਾਕੀ ਦੇ ਜਿਹੜੇ ਕੁੱਤੇ ਨੇ ਉਹਨਾਂ ਵਾਸਤੇ ਵੀ ਹੂੰ ਖਤਰਨਾਕ ਹੈ। ਹਿਊਮਨ ਜਾਤੀ ਜਿਹੜੇ ਇਨਸਾਨੀ ਲੋਕ ਹੈਗੇ ਆ, ਲੋਕਾਂ ਵਾਸਤੇ ਵੀ ਖਤਰਨਾਕ, ਉਦੋਂ ਆਪਾਂ ਉਹਨੂੰ ਮਾਰ ਵੀ ਦੇ ਰਹੇ ਹਾਂ। ਇਸ ਕਿਸਮ ਦਾ ਹੂੰ ਮਾਮਲਾ ਸੀਗਾ ਤੇ ਇਹ ਚੀਜ਼ਾਂ ਏਦਾਂ ਚਲਦੀਆਂ ਸੀਗੀਆਂ। ਤੇ ਮਤਲਬ ਇੱਕ ਆਪਾਂ ਕਹਿ ਲਈਏ ਕਿ ਇਸ ਕਿਸਮ ਦਾ ਹੈਬਿਟੇਟ ਸੀ, ਮਤਲਬ ਇਸ ਕਿਸਮ ਦੀਆਂ ਚੀਜ਼ਾਂ ਸੀਗੀਆਂ ਕਿ ਦੋਵੇਂ ਜਾਣੇ ਨਾਲ ਨਾਲ ਰਹਿ ਰਹੇ ਸੀਗੇ। ਸ਼ਹਿਰਾਂ 'ਚ ਕੀ ਦਿੱਕਤ ਹੈ ਕਿ ਜਿੰਨਾ ਰਿਸ਼ਤਾ ਗੂੜਾ ਪਿੰਡਾਂ 'ਚ ਸੀਗਾ, ਸ਼ਹਿਰਾਂ 'ਚ ਉਹਨਾਂ ਨਹੀਂ ਦਿਖਦਾ। ਸ਼ਹਿਰਾਂ 'ਚ ਇੱਕ ਤਾਂ ਲੋਕ ਟਾਵਰ 'ਚ ਰਹਿ ਰਹੇ ਨੇ। 13ਵੀਂ ਮੰਜ਼ਿਲ ਵਾਲਾ ਬੰਦਾ ਜਿਹੜਾ ਆਪਣੇ ਆਫਿਸ ਤੋਂ ਆਇਆ, ਸਿੱਧਾ 13ਵੀਂ ਮੰਜ਼ਿਲ ਤੇ ਚੜ ਗਿਆ, ਉਹਦਾ ਥੱਲੇ ਜਿਹੜਾ ਗਲੀ ਵਾਲਾ ਕੁੱਤਾ ਉਹਦੇ ਨਾਲ ਕੀ ਰਿਸ਼ਤਾ ਹੈਗਾ? ਕੋਈ ਨਹੀਂ। ਠੀਕ ਹੈ, ਜੀ ਜੀ ਤੇ ਇੱਕ ਪਾਪੂਲੇਸ਼ਨ ਵੀ ਬਹੁਤ ਜ਼ਿਆਦਾ, ਕੁੱਤੇ ਵੀ ਕਿਹਨੂੰ ਕਿਹਨੂੰ ਯਾਦ ਰੱਖਣ ਕਿ ਇਹ ਸਾਡੇ ਗਲੀ ਦਾ ਵਸਨੀਕ ਹੈ, ਕਿੱਥੋਂ ਹੈ, ਕੌਣ ਹੈ ਬੰਦਾ। ਤੇ ਇਸ ਕਰਕੇ ਇਸ ਕਿਸਮ ਦਾ ਮਾਮਲਾ ਸ਼ਹਿਰਾਂ 'ਚ ਕੇਸ ਡੌਗ ਬਾਈਟ ਦੇ ਵੱਧ ਮਿਲਦੇ ਨੇ। ਤੇ ਉਹ ਇਨਸਾਨੀ ਰਿਸ਼ਤਾ, ਮਤਲਬ ਇੱਕ ਜਿਹੜਾ ਰਿਸ਼ਤਾ ਹੁੰਦਾ ਗਾ ਜਾਨਵਰਾਂ ਨਾਲ, ਉਹ ਸ਼ਹਿਰਾਂ 'ਚ ਘੱਟ ਹੈਗਾ। ਤੇ ਉਹਨਾਂ ਨੂੰ ਲੱਗਦਾ ਗਾ ਕਿ ਜੇ ਸਾਡੇ ਨਾਲ ਰਿਸ਼ਤਾ ਨਹੀਂ ਤਾਂ ਫਿਰ ਇਹਨਾਂ ਨੂੰ ਕੱਢੋ, ਇਹਨਾਂ ਨੂੰ ਮਾਰੋ। ਮਤਲਬ ਥੋੜਾ ਜਿਹਾ ਮੈਨੂੰ ਹੂੰ ਲੱਗਦਾ ਗਾ ਕਿ ਉਹਨਾਂ ਨੂੰ ਵੀ ਮਨੁੱਖ ਦੇ ਤੌਰ ਤੇ ਐਕਟ ਕਰਨਾ ਪਊਗਾ। ਪਹਿਲਾਂ ਤੁਸੀਂ ਸ਼ਹਿਰਾਂ 'ਚੋਂ ਬੰਦਰ ਭਜਾਏ, ਬੰਦਰਾਂ ਨੂੰ ਮਾਰਨ ਦੇ ਆਰਡਰ ਲੈ ਕੇ ਆਏ, ਹੁਣ ਤੁਸੀਂ ਕੁੱਤਿਆਂ ਤੇ ਕਹਿ ਰਹੇ ਹੋ। ਚਿੜੀਆਂ, ਜੀ ਕਾਂ, ਇਹ ਤਾਂ ਤੁਹਾਡੇ ਉੱਧਰ ਬਚੇ ਹੀ ਨਹੀਂ, ਆਪ ਹੀ ਨਹੀਂ ਬਚੇ। ਤੁਸੀਂ ਤਾਰਾਂ ਤੇ ਉਲਝ ਕੇ ਵਿਚਾਰੇ ਮਰ ਗਏ। ਤਾਂ ਮਤਲਬ ਬੇਸਿਕਲੀ ਇਹ ਫਿਰ ਤਾਂ ਕੰਕਰੀਟ ਅਤੇ ਇਨਸਾਨ, ਇਹ ਦੋ ਹੀ ਚੀਜ਼ ਹੀ ਸ਼ਹਿਰ 'ਚ ਰਹਿ ਸਕਣਗੇ। ਇਹ ਮਾਮਲਾ ਹੈਗਾ। ਹਾਲਾਂਕਿ ਇਹ ਇੰਡੀਆ ਦੇ ਵਿੱਚ ਤੁਹਾਨੂੰ ਲੱਗੂਗਾ ਕਿ ਦੇਖੋ ਮੈਂ ਕੁੱਤਿਆਂ ਤੇ ਕਿੰਨਾ ਗਿਆਨ ਦੇ ਰਿਹਾਗਾ, ਪਰ ਅੱਜ ਦੇ ਨੈਸ਼ਨਲ ਅਖਬਾਰ ਸੀਗੇ, ਉਹ ਸਾਰੇ ਇੰਡੀਆ ਦੇ ਜਿਹੜੇ ਰਾਸ਼ਟਰੀ ਅਖਬਾਰ ਸੀ, ਸੁਪਰੀਮ ਕੋਰਟ ਦੀ ਇਸ ਵਰਡਿਕਟ ਦੇ ਸਟ੍ਰੇ ਡੌਗਸ ਤੇ ਜਿਹੜੀ ਵਰਡਿਕਟ ਆਈ ਹੈ ਉਹ ਫਰੰਟ ਪੇਜ ਜੀ ਦੀ ਖਬਰ ਸੀਗੀ। ਤੇ ਮਤਲਬ ਮੈਂ ਇੰਨਾ ਹੂੰ ਟਾਈਮ ਇੰਡੀਆ ਦੇ ਅਖਬਾਰਾਂ ਦੀ ਫਰੰਟ ਪੇਜ ਦੀ ਖਬਰ ਤੇ ਲਾ ਰਿਹਾ ਹਾਂ। ਜੀ
ਇਹ ਤਾਂ ਇਹ ਹਾਲ ਹੈ ਇਸ ਦੇਸ਼ ਦੇ ਕਹਿ ਲਈਏ ਮੀਡੀਆ ਦਾ, ਨਿਊਜ਼ਪੇਪਰਾਂ ਦਾ। ਉਹ ਜਦੋਂ ਗੱਲ ਕਰਦੇ ਆ ਦੂਸਰੇ ਪਾਸੇ, ਜਿਸ ਦਿਨ ਇਹ ਸਕੈਮ ਨੰਗਾ ਕੀਤਾ ਰਾਹੁਲ ਗਾਂਧੀ ਨੇ, ਉਹ ਕਹਿੰਦੇ ਤੀਜੇ ਚੌਥੇ ਪੇਜ ਤੇ ਖਬਰ ਚੱਲ ਗਈ, ਉਹ ਵੀ ਬਿਲਕੁਲ ਛੋਟੇ ਜਿਹੇ ਕਾਲਮ ਦੇ ਵਿੱਚ। ਇਹ ਹਾਲ ਹੁੰਦਾ ਇੱਥੇ ਖਬਰਾਂ ਦੇ ਨਾਲ। ਕਿਹੜੀ ਖਬਰ ਅੱਗੇ ਆਉਣੀ ਹੈ, ਕਿਹੜੀ ਪਿੱਛੇ ਆਉਣੀ ਹੈ, ਇਹ ਵੀ ਡਿਸਾਈਡ ਕੀਤਾ ਜਾਂਦਾ ਹੈ। ਕਿਹੜੀ ਖਬਰ ਦੀ ਮਹੱਤਤਾ ਕਿੰਨੀ ਹੈ, ਉਹ ਕੋਈ ਮਾਇਨੇ ਨਹੀਂ ਰੱਖਦੀ। ਅੱਗੇ ਚਲੀਏ, ਅਗਲੀ ਖਬਰ ਵੀ ਸੁਪਰੀਮ ਕੋਰਟ ਦੇ ਨਾਲ ਹੀ ਜੁੜੀ ਹੋਈ ਹੈ। ਸੁਪਰੀਮ ਕੋਰਟ ਨੇ ਅੱਜ ਜਿਹੜੀ ਗੱਲ ਆਖੀ ਹੈ, ਇਹ ਪੰਜਾਬ ਦੇ ਨਾਲ ਬਹੁਤ ਜ਼ਿਆਦਾ ਜੁੜਦੀ ਹੈ ਤੇ ਪੰਜਾਬ ਬਹੁਤ ਲੰਬੇ ਸਮੇਂ ਤੋਂ ਇਸ ਦਾ ਸੰਤਾਪ ਵੀ ਹੰਢਾ ਰਿਹਾ ਤੇ ਮੰਗ ਵੀ ਕਰ ਰਿਹਾ। ਕੱਲਾ ਪੰਜਾਬ ਨਹੀਂ, ਆਪਾਂ ਸਾਊਥ ਦੇ, ਆਪਾਂ ਦਿੱਲੀ ਦੇ ਵੱਡੇ ਵੱਡੇ ਕਾਲਜਾਂ ਯੂਨੀਵਰਸਿਟੀਆਂ ਦੇ ਵਿੱਚੋਂ ਪੜ੍ਹੇ ਹੋਏ ਉਹਨਾਂ ਨੌਜਵਾਨਾਂ ਦੀ ਵੀ ਗੱਲ ਕਰਦੇ ਆ ਜਿਨ੍ਹਾਂ ਨੂੰ ਬੇਵਜ੍ਹਾ ਡਿਟੇਨ ਕੀਤਾ ਹੋਇਆ ਹੈ। ਅੱਜ ਸੁਪਰੀਮ ਕੋਰਟ ਨੇ ਬੋਲਦਿਆਂ ਕਿਹਾ ਕਿ ਸਜ਼ਾ ਪੂਰੀ ਕਰ ਚੁੱਕੇ ਕੈਦੀ ਤੁਰੰਤ ਰਿਹਾ ਕੀਤੇ ਜਾਣ। ਇਹ ਕਿਉਂ ਕਹਿਣਾ ਪਿਆ ਕਿ ਇਸ ਮਾਮਲੇ 'ਚ ਕੀ ਹੈ ਤੇ ਕੀ ਜਿਹੜੇ ਬਿਨਾਂ ਵਜ੍ਹਾ ਡਿਟੇਨ ਕੀਤੇ ਹੋਏ ਨੇ ਉਹਨਾਂ ਤੇ ਵੀ ਕੋਈ ਗੱਲ ਹੋਈ ਹੈ? ਦੇਖੋ, ਇਹ ਇੱਕ ਨਿਤੀਸ਼ ਕਟਾਰਾ ਕਾਂਡ ਹੋਇਆ ਸੀ, ਕਾਫੀ ਫੇਮਸ ਸੀਗਾ ਐਨਸੀਆਰ ਦੇ ਵਿੱਚ। ਉਹਦੇ 'ਚ 2002 ਦੇ ਵਿੱਚ ਸਜ਼ਾ ਸੁਣਾਈ ਗਈ ਸੀ ਉਮਰ ਕੈਦ ਦੀ 20 ਸਾਲ ਦੀ, ਤੇ ਉਹ ਪੂਰੀ ਹੋ ਚੁੱਕੀ ਹੈ। ਉਹਦੇ 'ਚ ਇਹ ਖਬਰ ਆਈ ਹੈ। ਤੇ ਦੇਖੋ, ਇਹਦੇ 'ਚ ਉਹਨਾਂ ਨੇ ਹਾਲਾਂਕਿ ਕੋਈ ਇਹ ਗੱਲ ਪੋਲੀਟੀਕਲ ਪ੍ਰਿਜ਼ਨਰਸ ਵਾਸਤੇ ਗੱਲ ਨਹੀਂ ਕਹੀ ਹੈ। ਆਪਾਂ ਨੂੰ ਪਤਾ ਹੈ ਕਿ ਬਹੁਤ ਸਾਰੇ ਪੋਲੀਟੀਕਲ ਪ੍ਰਿਜ਼ਨਰਸ, ਖਾਸ ਕਰ ਮਾਈਨੋਰਿਟੀ ਕਮਿਊਨਿਟੀਜ਼ ਤੋਂ ਆਉਣ ਵਾਲੇ, ਉਹ ਜੇਲ੍ਹਾਂ 'ਚ ਬੰਦ ਨੇ। ਉਹਨਾਂ ਦੀ ਵੀ ਸਜ਼ਾਵਾਂ ਪੂਰੀ ਹੋ ਚੁੱਕੀਆਂ ਨੇ, ਪਰ ਉਹਨਾਂ ਨੂੰ ਨਹੀਂ ਛੱਡਿਆ ਜਾ ਰਿਹਾ। ਜਿਹੜਾ ਦੂਜੀ ਤੁਸੀਂ ਗੱਲ ਕਹਿ ਰਹੇ ਸੀਗੇ, ਜਿਹੜੇ ਦਿੱਲੀ ਯੂਨੀਵਰਸਿਟੀ ਦੇ JNU ਦੇ ਜਿਹੜੇ ਸਟੂਡੈਂਟ ਹੈਗੇ ਆ, ਉਮਰ ਖਾਲਿਦ ਹੋ ਰਹੀ ਔਰ ਸਰਜੀਲ ਇਮਾਮ ਹੋ ਰਹੀ, ਉਹ ਵੀ ਜੇਲ੍ਹਾਂ 'ਚ ਬੰਦ ਨੇ। ਉਹਨਾਂ ਦਾ ਤਾਂ ਟਰਾਇਲ ਹੀ ਸ਼ੁਰੂ ਨਹੀਂ ਕੀਤਾ ਹੈ ਤੇ ਹਾਂ, ਤੇ ਉਹ ਵੀ 6-6 ਸਾਲ ਤੋਂ ਬੰਦ ਨੇ। ਤਾਂ ਮਤਲਬ ਇਹ ਮਾਮਲਾ ਹੈਗਾ, ਜਿਹੜੇ ਪੋਲੀਟੀਕਲ ਪ੍ਰਿਜ਼ਨਰਸ ਹੈਗੇ ਆ, ਮਤਲਬ ਉਹਨਾਂ ਨੇ ਕੋਈ ਕ੍ਰਾਈਮ ਤਾਂ ਕੀਤਾ ਨਹੀਂ, ਨਾ ਕੋਈ ਹੀਨੀਅਸ ਕ੍ਰਾਈਮ ਕੀਤਾ ਹੈਗਾ। ਉਹ ਆਪਣੀ ਇੱਕ ਪੋਲਿਟਿਕਸ ਕਰ ਰਹੇ ਸੀਗੇ। ਉਹਦੇ 'ਚ ਕੁਝ ਚੀਜ਼ਾਂ ਹੁੰਦੀਆਂ, ਠੀਕ ਹੈ, ਉਹ ਜਿਹੜੀ ਤੁਹਾਡੀ ਬਣਦੀ ਸਜ਼ਾ ਸੀਗੀ ਉਹ ਤੁਸੀਂ ਮਤਲਬ ਉਹਨਾਂ ਨੂੰ ਦੇ ਵੀ ਦਿੱਤੀ। ਬਹੁਤ ਸਾਰੇ ਪੋਲੀਟੀਕਲ ਪ੍ਰਿਜ਼ਨਰਸ ਦੀ ਉਹ ਸਜ਼ਾ ਵੀ ਪੂਰੀ ਹੋ ਗਈ ਹੈ ਕਿਆ, ਤੇ ਕਈ ਸਾਲ ਹੋ ਚੁੱਕੇ ਨੇ ਪੂਰੇ ਹੋਏ। ਫਿਰ ਤਾਂ ਉਹਨਾਂ ਨੂੰ ਛੱਡਣਾ ਬਣਦਾ ਹੈਗਾ। ਇਹ ਜਿਹੜਾ ਕ੍ਰਿਮੀਨਲ ਕੇਸਿਸ ਦੇ ਵਿੱਚ ਸੁਪਰੀਮ ਕੋਰਟ ਜਿਹੜੀ ਗੱਲ ਕਹਿ ਰਿਹਾ ਹੈਗਾ, ਮੈਨੂੰ ਲੱਗਦਾ ਗਾ ਇਹ ਪੋਲੀਟੀਕਲ ਪ੍ਰਿਜ਼ਨਰਸ ਵਾਲੇ ਮਾਮਲੇ ਤੇ ਵੀ ਸੁਪਰੀਮ ਕੋਰਟ ਨੂੰ ਕਹਿਣ ਦੀ ਲੋੜ ਹੈਗੀ ਆ। ਇੱਕ ਤਾਂ ਮੈਨੂੰ ਇਹ ਵੀ ਲੱਗਦਾ ਗਾ ਗੁਰਪ੍ਰੀਤ, ਕਿ ਇੱਕ ਬੇਸਿਕਲੀ ਜਿਹੜੇ ਪੋਲੀਟੀਕਲ ਪ੍ਰਿਜ਼ਨਰਸ ਹੈਗੇ ਇੰਡੀਆ ਦੇ, ਉਹਨਾਂ ਦੇ ਹਿਊਮਨ ਰਾਈਟਸ ਵਾਸਤੇ ਇੱਕ ਜਿੰਨਾ ਵੱਡਾ ਨੈਸ਼ਨਲ ਲੈਵਲ ਤੇ ਇੱਕ ਅਵੇਅਰਨੈਸ ਕੈਂਪੇਨ, ਇੱਕ ਆਪਾਂ ਕਹਿ ਲਈਏ ਕਿ ਉਹਨਾਂ ਨੂੰ ਰਿਲੀਜ਼ ਕਰਾਉਣ ਵਾਸਤੇ ਇੱਕ ਜਿਹੜਾ ਕੈਂਪੇਨ ਦੀ ਲੋੜ ਸੀਗੀ, ਉਹ ਕਦੇ ਵੀ ਨਹੀਂ ਬਣ ਸਕਿਆ। ਠੀਕ ਹੈ ਕਿ ਚੰਡੀਗੜ੍ਹ ਮੋਹਾਲੀ ਦੇ ਬਰੂਹਾਂ ਤੇ ਇੱਕ ਅੰਦੋਲਨ ਚੱਲਿਆ, ਵੀ ਸਿੱਖਾਂ ਵੱਲੋਂ ਚਲਾਇਆ ਗਿਆ ਸੀਗਾ। ਪਰ ਮੈਨੂੰ ਲੱਗਦਾ ਕਿ ਜਿੰਨੇ ਵੱਡੇ ਇਸ ਵਾਸਤੇ ਕੰਮ ਕਰਨ ਦੀ ਲੋੜ ਹੈ, ਜਿੰਨੇ ਵੀ ਖਾਲੀ ਪੰਜਾਬ ਦੇ ਤਾਂ ਲੋਕ ਹੈ ਨਹੀਂ ਜਿਹੜੇ ਕਿ ਜੇਲ੍ਹਾਂ 'ਚ ਬੰਦ ਨੇ, ਹੋਰ ਵੀ ਦੂਜੇ ਸੂਬਿਆਂ ਦੇ, ਨੋਨ ਹਿੰਦੀ ਸਪੀਕਿੰਗ ਸਟੇਟਸ ਦੇ ਤਾਂ ਬਹੁਤ ਸਾਰੇ, ਸਾਊਥ ਤੋਂ ਹੈਗੇ ਆ, ਨਾਰਥ ਈਸਟ ਤੋਂ ਹੈਗੇ ਆ, ਬਹੁਤ ਸਾਰੇ ਲੋਕ ਹੈਗੇ ਆ। ਤੇ ਉਹ ਸਾਰੇ ਇੱਕ ਵਾਈਡਰ ਮਤਲਬ ਆਪਾਂ ਕਹਿ ਲਈਏ ਕਿ ਹਾਲਾਂਕਿ ਇੱਕ ਕਮੇਟੀ ਬਣੀ ਸੀ, ਉਹਦੇ 'ਚ ਮੈਂ ਵੀ ਕੰਮ ਕੀਤਾ ਸੀਗਾ। ਇੱਕ ਕਮੇਟੀ ਅਸੀਂ ਬਹੁਤ ਮੈਂ ਸਾਰੇ ਹੈਗਾ, CRPP ਇੱਕ ਬਣੀ ਸੀ, ਕਮੇਟੀ ਟੂ ਪ੍ਰੋਟੈਕਟ ਪੋਲੀਟੀਕਲ ਪ੍ਰਿਜ਼ਨਰਸ, ਪਰ ਉਹ ਅੱਜ ਦੇ ਟਾਈਮ ਮਤਲਬ ਆਪਾਂ ਨੂੰ ਦੇਖਣ ਨੂੰ ਨਹੀਂ ਮਿਲਦੀ। ਤੇ ਹਾਂ, ਮਤਲਬ ਉਹ ਕੋਈ ਵਰਕਿੰਗ ਬਚੀ ਨਹੀਂ ਹੈ ਉਸਦੀ। ਉਹਦੇ ਜਿਹੜੇ ਲੀਡਰ ਸੀਗੇ ਉਹ ਤਾਂ ਆਪ ਜੇਲ੍ਹ 'ਚ ਬੈਠੇ ਸੀਗੇ, ਹੁਣੀ ਉਹਨਾਂ ਨੂੰ ਛੱਡਿਆ ਗਿਆ ਹੈਗਾ। ਰੋਨਾ ਵਿਲਸਨ ਉਸ ਕਮੇਟੀ ਨੂੰ ਚਲਾਉਂਦੇ ਹੁੰਦੇ ਸੀਗੇ 6 ਸਾਲ, ਤਾਂ ਉਹ ਆਪ ਜੇਲ੍ਹ 'ਚ ਲਾਏ, ਉਹਨਾਂ ਨੂੰ ਮਾਓਵਾਦੀ ਬਣਾ ਦਿੱਤਾ ਗਿਆ ਸੀਗਾ। ਤੇ ਖੈਰ ਹੁਣ ਤਾਂ ਉਹ ਜ਼ਮਾਨਤ ਤੇ ਬਾਹਰ ਆਏ ਨੇ। ਤਾਂ ਇਹ ਚੱਕਰ ਹੈ, ਮਤਲਬ ਜਿਹੜੇ ਪੋਲੀਟੀਕਲ ਪ੍ਰਿਜ਼ਨਰਸ ਦੇ ਜਿਹੜੇ ਹਿਊਮਨ ਰਾਈਟ ਹੈ, ਉਹਦੇ ਤੇ ਸਮਝ ਨਹੀਂ ਆ ਰਿਹਾ ਕਿ ਕਿਵੇਂ ਇੱਕ ਲਾਰਜਰ ਉਹ ਬਣਾਇਆ ਜਾਵੇ, ਨੈਟਵਰਕ ਵੀ ਬਣਾਇਆ ਜਾਵੇ, ਲੋਕ ਵੀ ਜਾਣ, ਤੇ ਉਹਦੇ 'ਚ ਲੋਕਾਂ ਨੂੰ ਅਤੇ ਕੋਈ ਪਟੀਸ਼ਨ ਬਣਾਣੀ ਹੈ ਸੁਪਰੀਮ ਕੋਰਟ ਦੇ ਵਿੱਚ, ਕੋਈ ਪਟੀਸ਼ਨ ਦਾਖਲ ਕਰਨੀ ਹੈ, ਕੋਈ ਹੋਰ ਕਰਨਾ ਹੈਗਾ, ਉੱਥੇ ਵੀ ਜਾਣ। ਹੁਣ ਮਤਲਬ ਟ੍ਰਾਇਲ ਤੁਸੀਂ ਸ਼ੁਰੂ ਨਹੀਂ ਕਰ ਰਹੇ ਹੋ। 6-6 ਸਾਲ ਤੋਂ ਜਿਹੜੇ ਮੁੰਡਿਆਂ ਨੇ ਯੂਨੀਵਰਸਿਟੀਆਂ ਤੋਂ ਬਾਹਰ ਨਿਕਲ ਕੇ ਨੌਕਰੀਆਂ ਫੜਨੀਆਂ ਸੀਗੀਆਂ, ਉਹ ਜੇਲ੍ਹਾਂ 'ਚ ਬੈਠੇ ਨੇ। ਉਹਨਾਂ ਦੀ ਜਵਾਨੀ ਤਾਂ ਉਹਨਾਂ ਦਾ ਪੀਕ ਟਾਈਮ ਤਾਂ ਤੁਸੀਂ ਜੇਲ੍ਹਾਂ 'ਚ ਰੱਖ ਕੇ ਪੂਰਾ ਕਰ ਦੋਗੇ। ਇਹ ਤਾਂ ਮਤਲਬ ਸੀਰੀਅਸ ਸਵਾਲ ਹੈਗੇ ਆ। ਕਈ ਲੋਕ ਤਾਂ ਏਦਾਂ ਦੇ ਹੈਗੇ ਜਿਹਨੂੰ 25-25 ਸਾਲ ਹੋ ਚੁੱਕੇ ਨੇ, ਯਾਨੀ ਕਿ ਅੱਧੀ ਜ਼ਿੰਦਗੀ ਉਹਨਾਂ ਨੇ ਜੇਲ੍ਹ ਦੇ ਅੰਦਰ ਹੀ ਲੰਘਾ ਦਿੱਤੀ ਹੈ। ਤਾਂ ਇਹ ਮਤਲਬ ਸੀਰੀਅਸ ਸਵਾਲ ਤਾਂ ਹੈਗੇ ਹੀ ਆ। ਜੀ। ਸੋ ਜੇਕਰ ਆਪਾਂ ਅਗਲੀ ਖਬਰ ਦੇ ਵੱਲ ਚੱਲਦੇ ਹਾਂ, ਤਾਂ ਸ਼੍ਰੋਮਣੀ ਅਕਾਲੀ ਦਲ ਭਰਤੀ ਕਮੇਟੀ ਜਿਹੜੀ ਹੈ, ਕੱਲ ਉਹਨਾਂ ਦੇ ਵੱਲੋਂ ਪ੍ਰਧਾਨ ਦੀ ਚੋਣ ਕਰ ਲਈ ਗਈ। ਇੱਕ ਖਾਸ ਤੌਰ ਤੇ ਧਾਰਮਿਕ ਮੁੱਦਿਆਂ ਨੂੰ ਦੇਖਣ ਦੇ ਲਈ, ਸਿਆਸਤ ਤੇ ਧਰਮ ਦਾ ਕੁੰਡਾ ਰੱਖਣ ਦੇ ਲਈ ਇੱਕ ਕੌਂਸਲ ਬਣਾ ਲਈ ਗਈ। ਉਸ ਦੇ ਵਿੱਚ ਸਤਵੰਤ ਕੌਰ ਬੀਬੀ ਹੁਣਾਂ ਨੂੰ ਅੱਗੇ ਲਾ ਦਿੱਤਾ ਗਿਆ। ਪਰ ਹੁਣ ਲੋਕਾਂ 'ਚ ਦਚਿੱਤੀ ਇਹ ਹੈ ਕਿ ਅਸਲੀ ਅਕਾਲੀ ਦਲ
ਕਿਹੜੀ ਹੈ। ਇੱਕ ਕਹਿ ਰਹੇ ਨੇ ਕਿ ਅਸੀਂ ਸਜ਼ਾਵਾਂ ਭੁਗਤ ਚੁੱਕੇ ਹਾਂ, ਸਾਨੂੰ ਜੋ ਵੀ ਸੇਵਾ ਲੱਗੀ ਅਸੀਂ ਭੁਗਤ ਲਈ, ਹੁਣ ਅਸੀਂ ਮੈਦਾਨ ਦੇ ਵਿੱਚ ਆ, ਅਸੀਂ ਬਹੁਤ ਸਾਰੀ ਭਰਤੀ ਕਰ ਲਈ ਹੈ। ਦੂਸਰੇ ਪਾਸੇ ਕਹਿੰਦੇ ਨੇ ਕਿ ਸਾਨੂੰ ਅਕਾਲ ਤਖਤ ਸਾਹਿਬ ਤੋਂ ਹੁਕਮ ਹੋਇਆ ਸੀ, ਅਸੀਂ ਬਿਲਕੁਲ ਬਿਨਾਂ ਕਿਸੇ ਧਾਂਦਲੀ ਦੇ 15 ਲੱਖ ਤੋਂ ਵੱਧ ਮੈਂਬਰ ਜੋੜੇ ਨੇ, ਡੈਲੀਗੇਟਸ ਬਣਾਏ 500 ਤੋਂ ਵੱਧ, ਉਹਨਾਂ 500 ਦੇ ਵਿੱਚੋਂ ਡੈਲੀਗੇਟਾਂ ਨੇ 3 ਵਾਰ ਆਵਾਜ਼ ਦੇ ਕੇ ਬੜੇ ਸਹਿਜ ਦੇ ਨਾਲ ਜਥੇਦਾਰ ਹਰਪ੍ਰੀਤ ਸਿੰਘ ਹੋਣਾ ਨੂੰ ਅੱਗੇ ਲਾ ਦਿੱਤਾ ਤੇ ਉਹਨਾਂ ਨੂੰ ਸਾਰਾ ਇਹ ਪ੍ਰਧਾਨਗੀ ਸੌਂਪ ਦਿੱਤੀ। ਤੇ ਜਥੇਦਾਰ ਸਾਹਿਬ ਨੇ ਪ੍ਰਧਾਨ ਬਣਦਿਆਂ ਹੀ ਕਹਿਤਾ ਵੀ ਹੁਣ 3 ਚੀਜ਼ਾਂ ਖੋਹਣੀਆਂ ਨੇ ਆਪਾਂ ਦੂਜਿਆਂ ਦੇ ਕੋਲੋਂ, ਪਹਿਲਾ ਸਿੰਬਲ, ਦੂਜਾ SGPC ਤੇ ਤੀਜਾ ਦਫ਼ਤਰ। ਪਰ ਲੋਕ ਕਿੱਥੇ ਜਾਣ, ਲੋਕ ਕੀ ਸੋਚਣ ਹੁਣ ਵੀ ਕਿਹੜੇ ਅਕਾਲੀ ਦਲ ਦੇ ਹੱਕ 'ਚ ਭੁਗਤਣਾ। ਦੇਖੋ, 2 ਚੀਜ਼ਾਂ ਨੇ। ਪਹਿਲੀ ਗੱਲ ਤਾਂ ਬੇਸਿਕਲੀ ਇਸ ਕਿਸਮ ਦੇ ਹਾਲਾਤ ਆਪਾਂ 1980 ਦੇ ਵਿੱਚ ਵੀ ਦੇਖਦੇ ਨੇ ਅਕਾਲੀ ਦਲ ਦੇ। ਯਾਦ ਕਰੋ ਜਦੋਂ ਜਗਦੇਵ ਸਿੰਘ ਤਲਵੰਡੀ ਹੋਣੀ ਪ੍ਰਧਾਨ ਦੀ ਕੁਰਸੀ ਤੇ ਕਾਬਜ਼ ਸੀਗੇ ਪਾਰਟੀ ਦੇ ਵਿੱਚ, 80s ਦੀ ਮੈਂ ਗੱਲ ਕਰ ਰਿਹਾ, ਉਸ ਟਾਈਮ ਵੀ ਉਹਨਾਂ ਦੇ ਉਲਟ ਲੋਕਾਂ ਨੇ ਆਵਾਜ਼ ਚੁੱਕੀ, ਤਲਵੰਡੀ ਤੋਂ ਇਸਤੀਫੇ ਦੀ ਮੰਗ ਕੀਤੀ ਗਈ, ਉਹਨਾਂ ਨੇ ਇਸਤੀਫਾ ਨਹੀਂ ਦਿੱਤਾ, ਉਹਨਾਂ ਨੇ ਪ੍ਰਧਾਨਗੀ ਛੱਡਣ ਤੋਂ ਨਾ ਕਰ ਦਿੱਤੀ ਸੀ। ਉਸ ਤੋਂ ਬਾਅਦ ਹੀ ਜਿਹੜੇ ਲੋਂਗੋਵਾਲ ਹੋ ਰਹੀ ਸੀਗੇ ਉਹ ਅੱਡ ਹੋ ਕੇ ਉਹਨਾਂ ਨੇ ਅਕਾਲੀ ਦਲ ਲੋਂਗੋਵਾਲ ਬਣਾਇਆ, ਜਿਹਦੀ ਕਮਾਨ ਸੀਗੀ ਹਰਚਰਨ ਸਿੰਘ ਲੋਂਗੋਵਾਲ ਕੋਲ। ਤੇ ਬਾਅਦ ਚ ਫਿਰ ਮਤਲਬ ਹਾਲਾਤ ਏਦਾਂ ਦੇ ਹੋ ਗਏ, ਲੋਕ ਸਾਰੇ ਹਰਚਰਨ ਸਿੰਘ ਲੋਂਗੋਵਾਲ ਦੇ ਆਲੇ ਦੁਆਲੇ ਇਕੱਠੇ ਹੋਣ ਲੱਗ ਪਏ ਕਿ ਜਿਹੜਾ ਤਲਵੰਡੀ ਨੂੰ ਵੀ ਜਿਹੜਾ ਅਕਾਲੀ ਦਲ ਸੀਗਾ ਉਹ ਮਰਜ ਕਰਨਾ ਪਿਆ ਤੇ ਅਕਾਲੀ ਦਲ ਫਿਰ ਇੱਕ ਹੋ ਗਿਆ ਸੀਗਾ। ਹੁਣ ਦੇਖੋ 2-3 ਚੀਜ਼ਾਂ ਨੇ। ਪਹਿਲੀ ਗੱਲ ਤਾਂ ਇਹ ਕਿ ਜਿਹੜੀ ਭਰਤੀ ਕਮੇਟੀ ਹੈ ਉਹ ਦਾਅਵਾ ਕਰ ਰਹੀ ਹੈ ਕਿ ਅਸੀਂ 15 ਲੱਖ ਮੈਂਬਰ ਭਰਤੀ ਕੀਤੇ ਹੈਗੇ ਹੈ ਤੇ ਇਹਦੇ ਚ ਪਹਿਲੀ ਗੱਲ ਤਾਂ ਮਤਲਬ 15 ਲੱਖ ਇੱਕ ਵੱਡਾ ਨੰਬਰ ਹੁੰਦਾਗਾ। ਉਹਨਾਂ ਦੀ ਰਿਪਰੈਜ਼ੈਂਟੇਸ਼ਨ ਕਿਵੇਂ ਦਿਖਾਣਗੇ ਕਿ ਇਹਨਾਂ ਨੇ 15 ਲੱਖ ਜਿਹੜੇ ਮੈਂਬਰ ਹੈਗੇ ਉਹ ਅਕਾਲੀ ਦਲ ਚ ਭਰਤੀ ਕੀਤੇ ਹੈਗੇ। ਇੱਕ ਤਾਂ ਇਹ ਮੇਰੇ ਮਨ ਚ ਜਿਹੜੇ ਸਵਾਲ ਨੇ, ਮੈਂ ਹੁਣ ਥੋੜਾ ਜਿਹਾ ਤੁਹਾਨੂੰ ਲੱਗੂਗਾ ਕਿ ਡੈਵਿਲਸ ਐਡਵੋਕੇਟ ਰੋਲ ਪਲੇ ਕਰ ਰਿਹਾ ਹਾਂ, ਪਰ ਇੱਕ ਸਵਾਲ ਹੈ ਜਸਟ ਮੇਰੇ ਦਿਮਾਗ ਚ। ਦੂਜੀ ਗੱਲ ਮਤਲਬ ਮੈਨੂੰ ਲੱਗਦਾ ਹੈਗਾ ਕਿ ਜਿਹੜਾ ਹੁਣ ਸ੍ਰੀ ਅਕਾਲ ਤਖਤ ਸਾਹਿਬ ਦੇ ਜਿਹੜੇ ਜਥੇਦਾਰ ਨੇ ਉਹਨਾਂ ਦਾ ਕੀ ਸਟੈਂਡ ਰਹੂਗਾ, ਕੀ ਉਹਨਾਂ ਨੂੰ ਉਹ ਸਮਰਥਨ ਜਿਹੜਾ ਨਵੀਂ ਭਰਤੀ ਕਮੇਟੀ ਬਣੀ, ਨਵਾਂ ਅਕਾਲੀ ਦਲ ਬਣਿਆਗਾ, ਉਹਨੂੰ ਸਮਰਥਨ ਦੇਣਗੇ ਜਾਂ ਨਹੀਂ ਦੇਣਗੇ। ਇੱਕ ਦੂਜਾ ਸਵਾਲ ਤਾਂ ਇਹ ਵੀ ਹੈ, ਠੀਕ ਹੈ। ਤੀਜਾ ਸਵਾਲ SGPC ਦਾ ਜਿਹੜਾ ਪ੍ਰਧਾਨ ਹੈਗਾ, SGPC ਦੇ ਜਿਹੜੇ ਪ੍ਰਧਾਨ ਨੇ ਤੇ SGPC ਕਮੇਟੀ ਹੈਗੀ ਉਹ ਕਿੱਧਰ ਭੁਗਤੂਗੀ, ਉਹ ਤੀਜਾ ਸਵਾਲ ਹੈ। ਤੇ ਚੌਥਾ ਸਵਾਲ ਇਹ ਕਿ ਜੇ ਪੰਥਕ ਮਸਲਿਆਂ ਦੇ ਵਿੱਚ ਜਾਂ ਫਿਰ ਕਹਿ ਲਈਏ ਕਿ ਜਿਹੜੇ ਪੰਥਕ ਚੀਜ਼ਾਂ ਨੇ, SGPC ਹੋ ਗਿਆ, ਫਿਰ ਹੋਰ ਵੀ ਚੀਜ਼ਾਂ ਨੇ, ਪੋਲੀਟੀਕਲ ਆਊਟਫਿਟ ਅਕਾਲੀ ਦਲ ਹੋ ਗਈ, ਉਹਦੇ SGPC ਵਾਸਤੇ ਤਾਂ ਚੋਣ ਕਰਾਉਣ ਦੀ ਲੋੜ ਹੈ। ਚੋਣ ਕੋਈ ਕਰਾ ਨਹੀਂ ਰਿਹਾ, ਚੋਣ ਹੋਣਗੇ ਤਾਂ ਹੀ ਪਤਾ ਲੱਗੂਗਾ ਕਿ ਜਿਹੜੇ ਪੰਥਕ ਬੰਦੇ ਹੈਗੇ ਆ ਜਾਂ ਫਿਰ ਪੰਥਕ ਲੋਕ ਹੈਗੇ ਆ ਉਹ ਕਿਹਦੇ ਵੱਲ ਨੇ, ਠੀਕ ਹੈ। ਇਹ ਕੁਝ ਸਵਾਲ ਨੇ ਜਿਹੜੇ ਕਿ ਮਤਲਬ ਆਪਾਂ ਨੂੰ ਸਮਝ ਨਹੀਂ ਆ ਰਿਹਾ ਕਿ ਇਹ ਕਿੱਧਰ ਨੂੰ ਜਾਊਗਾ। ਦੂਜੀ ਗੱਲ ਮੈਨੂੰ ਲੱਗਦਾ ਕਿ ਦੇਖੋ ਲਫਾਫੇਬਾਜ਼ੀ ਬਹੁਤ ਹੋ ਰਹੀ ਹੈ ਦੋਵੇਂ ਅਕਾਲੀ ਦਲਾਂ ਵੱਲੋਂ, ਚਾਹੇ ਅਕਾਲੀ ਦਲ ਬਾਦਲ ਵਾਲੇ ਹੋਣ ਜਾਂ ਫਿਰ ਨਵਾਂ ਅਕਾਲੀ ਦਲ। ਪੇਸ਼ਕਾਰੀ ਬਹੁਤ ਵੱਡੀ ਹੈ ਕਿ ਅਸੀਂ ਅਸਲੀ ਅਕਾਲੀ ਦਲ ਹਾਂ, ਸਾਰਾ ਕੁਝ ਹੈ, ਪਰ ਦੋਵਾਂ ਸਾਹਮਣੇ ਇਹ ਚੈਲੰਜ ਹੈ ਕਿ ਕਿਵੇਂ ਪ੍ਰੂਵ ਕਰਨਗੇ ਕਿ ਕਿਹੜਾ ਅਕਾਲੀ ਦਲ ਤਗੜਾ ਹੈਗਾ, ਕਿਹੜਾ ਅਕਾਲੀ ਦਲ ਅਸਲੀ ਹੈਗਾ। ਹੁਣ ਮਤਲਬ 80s ਦੇ ਵਿੱਚ ਆਪਾਂ ਜਦੋਂ ਦੇਖ ਰਹੇ ਹਾਂ, ਜਦੋਂ ਤਲਵੰਡੀ ਅਤੇ ਲੋਂਗੋਵਾਲ ਦੇ ਵਿੱਚ ਉਹ ਪੂਰਾ ਫ੍ਰੈਕਸ਼ਨਿਜ਼ਮ ਚੱਲ ਰਿਹਾਗਾ, ਉਦੋਂ ਲੋਂਗੋਵਾਲ ਨੇ ਆਪਣੇ ਆਲੇ ਦੁਆਲੇ ਉਹ ਸਾਰੇ ਲੋਕਾਂ ਨੂੰ ਇਕੱਠਾ ਕਰ ਲਿਆ ਸੀਗਾ, ਵੱਡੀ ਲੀਡਰਸ਼ਿਪ ਨੂੰ ਵੀ, ਤੇ ਤਲਵੰਡੀ ਨੂੰ ਲੋਕ ਛੱਡ ਕੇ ਆ ਗਏ ਸੀਗੇ। ਹੁਣ ਕੀ ਨਵਾਂ ਅਕਾਲੀ ਦਲ ਜਿਹੜਾ ਬਣਿਆ ਹੈਗਾ, ਭਰਤੀ ਕਮੇਟੀ ਦੇ ਕੋਲ ਇੰਨਾ ਕਰਿਸ਼ਮਾ ਹੈਗਾ ਕਿ ਉਹ ਅਕਾਲੀ ਦਲ ਦੇ ਜਿਹੜੇ ਵੱਡੇ ਆਗੂ ਨੇ ਉਹਨਾਂ ਨੂੰ ਸਾਰਿਆਂ ਨੂੰ ਆਪਣੇ ਆਲੇ ਦੁਆਲੇ ਇਕੱਠੇ ਹੋਣ ਵਾਸਤੇ ਮਜਬੂਰ ਕਰ ਦੇਣ। ਜੇ ਸਾਲ 2 ਸਾਲ ਚ ਚੀਜ਼ਾਂ ਕਲੀਅਰ ਹੋ ਜਾਣਗੀਆਂ, ਹਾਲਾਂਕਿ 1.5 ਸਾਲ ਬਾਅਦ ਤਾਂ ਪੰਜਾਬ ਦੇ ਚੋਣ ਹੀ ਹੋਣੇ ਨੇ ਵਿਧਾਨ ਸਭਾ ਦੇ, ਤਾਂ ਟਾਈਮ ਬਹੁਤ ਘੱਟ ਹੈ। ਮਤਲਬ ਨਵਾਂ ਅਕਾਲੀ ਦਲ ਜਿਹੜਾ ਬਣਿਆਗਾ ਉਹਨਾਂ ਨੂੰ ਇੱਕ ਤਾਂ ਮਤਲਬ ਉਹਨਾਂ ਦੀ ਜਿਹੜੀ ਅਗਨੀ ਪ੍ਰੀਖਿਆ ਉਹਦੇ ਬਾਰੇ ਮੈਂ ਗੱਲ ਕਰ ਰਿਹਾ ਹਾਂ। ਇੱਕ ਤਾਂ ਉਹਨਾਂ ਨੂੰ ਇਹ ਸਾਬਤ ਕਰਨਾ ਪਊਗਾ ਕਿ ਅਸੀਂ 15 ਲੱਖ ਲੋਕਾਂ ਜਿਹੜੇ ਅਕਾਲੀ ਦਲ ਦੇ ਮੈਂਬਰ ਨੇ ਉਹਨਾਂ ਦੇ ਅਸੀਂ ਨੁਮਾਇੰਦਗੇ ਹੈਗੇ। ਦੂਜੀ ਚੀਜ਼ ਕਿ ਜਿੰਨੇ ਵੀ ਅਕਾਲੀ ਦਲ ਦੀ ਸਿਆਸਤ ਕਰਦੇ ਆਏ ਨੇ ਵੱਡੇ ਆਗੂ ਹੋਏ, ਉਹਨਾਂ ਨੂੰ ਮਜਬੂਰ ਕਰਨਾ ਪਊਗਾ ਕਿ ਉਹ ਉਹਨਾਂ ਦੇ ਆਲੇ ਦੁਆਲੇ ਇਕੱਠੇ ਹੋਣ।
ਤੀਜੀ ਜਿਹੜੀ ਲੜਾਈ ਹੈ, ਤੀਜੀ ਲੜਾਈ ਇਹ ਹੈ ਕਿ ਉਹਨਾਂ ਨੂੰ ਕਿਤੇ ਨਾ ਕਿਤੇ ਪਾਰਟੀ ਦਾ ਸਿੰਬਲ ਵੀ ਹਾਸਲ ਕਰਨਾ ਪਊਗਾ, ਪਾਰਟੀ ਦੇ ਦਫ਼ਤਰ ਵੀ ਹਾਸਲ ਕਰਨੇ ਪੈਣਗੇ, ਤੇ ਮਤਲਬ ਐਸਜੀਪੀਸੀ ਦੇ ਚੋਣ ਵੀ ਕਰਾਣੇ ਪੈਣਗੇ, ਤੇ ਐਸਜੀਪੀਸੀ ਦੇ ਵਿੱਚ ਵੀ ਉਹਨਾਂ ਦੇ ਧੜੇ ਦਾ ਪ੍ਰਧਾਨ ਲੱਗੇ, ਉਹਨਾਂ ਦੇ ਧੜੇ ਦੇ ਲੋਕ ਜਾਣ, ਤਾਂ ਇੱਕ ਸਿਸਟਮ ਬਣਦਾਗਾ ਕਿ ਫਿਰ ਉਹਨਾਂ ਦਾ ਇੱਕ ਆਪਾਂ ਕਹਿ ਸਕਦੇ ਹਾਂ ਕਿ ਇੱਕ ਉਹ ਕਲੇਮ ਕਰ ਸਕਦੇ ਨੇ ਕਿ ਸਾਡੇ ਕੋਲ ਹੈ। ਨਹੀਂ ਤਾਂ ਸਿਰਫ ਉਹਨਾਂ ਕੋਲ ਮੋਰਲ ਪੋਜੀਸ਼ਨਿੰਗ ਤਾਂ ਜ਼ਰੂਰ ਹੈ। ਮਤਲਬ ਅੱਜ ਦੇ ਟਾਈਮ ਜਿਹੜਾ ਨਵਾਂ ਅਕਾਲੀ ਦਲ ਬਣਿਆਗਾ, ਉਹਦੇ ਕੋਲ ਕੀ ਜੀ ਚੀਜ਼ ਹੈ? ਅੱਜ ਦੇ ਟਾਈਮ ਉਹਨਾਂ ਕੋਲ ਸਿਰਫ ਇੱਕੋ ਚੀਜ਼ ਹੈ। ਅੱਜ ਦੇ ਟਾਈਮ ਉਹਨਾਂ ਦੇ ਕੋਲ ਮੋਰਲ ਪੋਜੀਸ਼ਨਿੰਗ ਹੈਗੀ ਆ। ਉਹ ਆਪਣੇ ਆਪ ਨੂੰ ਪੋਜੀਸ਼ਨ ਕਰ ਰਹੇ ਨੇ ਕਿ ਅਸੀਂ ਮੋਰਲੀ ਸੁਖਬੀਰ ਬਾਦਲ ਹੋਣਾ ਤੋਂ ਬੈਟਰ ਹੈਗੇ ਆ। ਇਹ ਚੀਜ਼ ਹੀ ਉਹਨਾਂ ਜੀ ਕੋਲ ਹੈ ਜੀ। ਜੀ। ਸੋ ਜੇਕਰ ਆਪਾਂ ਇਸ ਤੋਂ ਅੱਗੇ ਚੱਲੀਏ ਤਾਂ ਹਰ ਰੋਜ਼ ਆਪਾਂ ਇਹ ਖਬਰ ਵੈਸੇ ਸਾਂਝੀ ਕਰਦੇ ਹੀ ਹਾਂ ਕਿ ਵਿਕਰਮ ਮਜੀਠੀਆ ਨੂੰ ਹਰ ਰੋਜ਼ ਹੀ ਕੋਈ ਰਾਹਤ ਨਹੀਂ ਮਿਲਦੀ। ਅੱਜ ਵੀ ਕੋਈ ਅਪਡੇਟ ਹੋਈ ਹੈ ਇਸ 'ਚ? ਹਾਂਜੀ, ਅੱਜ ਫਿਰ ਸੁਣਵਾਈ ਸੀਗੀ ਤੇ ਅੱਜ ਫਿਰ ਕੋਈ ਰਾਹਤ ਨਹੀਂ ਮਿਲੀ ਹੈ। ਨਾ ਬੈਰਕ ਉਹਨਾਂ ਦੀ ਬਦਲਣ ਤੇ ਕੋਈ ਗੱਲ ਹੋਈ ਹੈ, ਤੇ ਨਾ ਕੋਈ ਹੋਰ ਆਪਾਂ ਕਹਿ ਲਈਏ ਕਿ ਜ਼ਮਾਨਤ ਤੇ। ਹੁਣ ਬਾਕੀ ਕੱਲ ਵੀ ਸੁਣਵਾਈ ਹੋਣੀ ਹੈ, ਤੇ ਬੈਰਕ ਜੀ ਬਦਲਣ ਵਾਲੀ ਅਰਜੀ ਸੀ ਉਹਨੂੰ ਵੀ ਟਾਲ ਦਿੱਤਾ ਗਿਆ। ਬਾਕੀ ਕੱਲ ਸੁਣਵਾਈ ਹੋਊਗੀ, ਉਹਦੇ ਚ ਦੇਖਦੇ ਹਾਂ। ਅੱਜ ਵੀ ਮਤਲਬ 1.5 ਘੰਟਾ ਕਰੀਬ ਬਹਿਸ ਚੱਲੀ ਹੈ, ਪਰ ਮਤਲਬ ਹੁਣ ਕੱਲ ਵਾਸਤੇ ਟਾਲ ਦਿੱਤੀ ਗਈ ਹੈ। ਜੀ। ਸੋ ਲੈਂਡ ਪੂਲਿੰਗ ਪਾਲਿਸੀ ਵਾਪਸ ਹੋਣ ਦੇ 4 ਵੱਡੇ ਕਾਰਨ ਕੀ ਨੇ? ਦੇਖੋ, ਬੇਸਿਕਲੀ ਤੁਸੀਂ ਇਲੈਕਟੋਰਲ ਪੋਲਿਟਿਕਸ ਦੇ ਹਿਸਾਬ ਨਾਲ ਦੇਖੋਗੇ ਤਾਂ ਮਤਲਬ ਮੈਨੂੰ ਲੱਗਦਾਗਾ ਕਿ ਆਮ ਆਦਮੀ ਪਾਰਟੀ ਨੂੰ ਇੱਕ ਡਰ ਇਹ ਲੱਗਿਆ ਕਿ ਠੀਕ ਹੈ ਕਿ ਅਸੀਂ ਕਿਸਾਨਾਂ ਨਾਲ ਪਹਿਲਾਂ ਪੰਗਾ ਲੈ ਚੁੱਕੇ ਹਾਂ। ਅਸੀਂ ਜਿਹੜੇ ਗੈਰ ਕਿਸਾਨੀ ਸੈਕਸ਼ਨ ਹੈਗੇ ਆ, ਉਹਨਾਂ ਦੀਆਂ ਵੋਟਾਂ ਹਾਸਲ ਕਰ ਲਵਾਂਗੇ। ਪਰ ਜਦੋਂ ਇਹ ਲੈਂਡ ਪੂਲਿੰਗ ਪਾਲਿਸੀ ਵਾਲਾ ਮਸਲਾ ਆਇਆ, ਉਦੋਂ ਉਹਨਾਂ ਨੂੰ ਸਮਝ ਲੱਗਿਆ ਕਿ ਬੇਸਿਕਲੀ ਜਿਹੜੇ ਕਿਸਾਨ ਨੇ ਉਹ ਪਿੰਡ ਦੇ ਇੱਕ ਵੱਡੇ ਧਿਰ ਨੇ। ਜੇ ਉਹ ਰੁੱਖੇ ਹੋਣਗੇ ਤਾਂ ਫਿਰ ਪਿੰਡਾਂ 'ਚ ਵੜਨਾ ਔਖਾ ਹੋ ਜਾਊਗਾ। ਠੀਕ ਹੈ, ਤਾਂ ਇਲੈਕਟੋਰਲ ਸੈਂਸ ਤਾਂ ਉਹਨਾਂ ਨੇ ਇਹ ਬਣਾਈ ਕਿ ਜੇ ਅਸੀਂ ਲੈਂਡ ਪੂਲਿੰਗ ਪਾਲਿਸੀ ਨਾਲ ਕੰਟੀਨਿਊਏਸ਼ਨ ਰੱਖਦੇ ਹੈਗੇ ਆ ਤਾਂ ਫਿਰ ਸਾਨੂੰ ਪਿੰਡਾਂ 'ਚ ਲੋਕਾਂ ਨੇ ਨਹੀਂ ਵੜਨ ਦੇਣਾ, ਯਾਨੀ ਕਿ ਪਿੰਡਾਂ ਦੀ ਵੋਟਾਂ ਅਸੀਂ ਭੁੱਲ ਜਾਣ। ਤੇ ਜਿਹੜੀ ਸ਼ਹਿਰੀ ਵੋਟਾਂ ਹੈਗੀਆਂ ਉਹ ਤਾਂ ਉੱਥੇ ਬਰਾਬਰ ਦਾ ਕੰਪੀਟੀਸ਼ਨ, ਉੱਥੇ ਬੀਜੇਪੀ ਵੀ ਖੜੀ ਹੈ, ਉੱਥੇ ਕਾਂਗਰਸ ਵੀ ਖੜੀ ਹੈ, ਤੇ ਉੱਥੇ ਆਮ ਆਦਮੀ ਪਾਰਟੀ ਵੀ ਖੜੀ ਹੈ। ਚਲੋ ਮੰਨ ਲਿਆ ਕਿ ਆਪਾਂ ਅਕਾਲੀ ਦਲ ਸ਼ਹਿਰਾਂ 'ਚ ਇੰਨਾ ਸਟਰੋਂਗ ਨਹੀਂ ਹੈ, ਕਿਉਂਕਿ ਜੀ ਟ੍ਰੈਡੀਸ਼ਨਲੀ ਬੀਜੇਪੀ ਨਾਲ ਅਲਾਈਅੰਸ ਕਰਕੇ ਲੜਦੇ ਸੀ ਤੇ ਸ਼ਹਿਰੀ ਸੀਟਾਂ ਨੂੰ ਬੀਜੇਪੀ ਨੂੰ ਦੇ ਦਿੰਦੇ ਸੀਗੇ। ਇਹ ਆਪਾਂ ਮਤਲਬ ਆਮ ਹੀ ਮੰਨ ਕੇ ਚੱਲਦੇ ਆ। ਤੇ ਮਤਲਬ ਉੱਥੇ ਦਾ 3 ਜਣਿਆਂ ਦਾ ਕੰਪੀਟੀਸ਼ਨ ਹੈ। ਮਤਲਬ ਪਿੰਡ, ਅੱਛਾ ਪੰਜਾਬ ਦੀ ਮਤਲਬ ਡੈਮੋਗ੍ਰਾਫੀ ਇੰਨੀ ਵੀ ਚੇਂਜ ਨਹੀਂ ਹੋਈ ਕਿ ਸਾਰੇ ਹੀ ਸੀਟਾਂ ਸ਼ਹਿਰੀ ਹੋ ਜਾਣ। ਸ਼ਹਿਰੀ ਤਾਂ ਜੀ ਸਾਰੀ ਸੀਟਾਂ ਹੋਈਆਂ ਨਹੀਂ ਹੈਗੀਆਂ। ਰੂਰਲ ਸੀਟਾਂ ਤਾਂ ਬਹੁਤ ਜ਼ਿਆਦਾ ਨੇ, ਤੇ ਰੂਰਲ ਸੀਟਾਂ ਕਿਹੜੇ ਇਲਾਕੇ 'ਚ ਵੱਧ ਨੇ ਤੁਸੀਂ ਇਹ ਵੀ ਦੱਸੋ? ਰੂਰਲ ਸੀਟਾਂ ਮਾਲਵੇ 'ਚ ਵੱਧ ਨੇ। ਮਾਲਵੇ ਨੇ ਹੀ ਪਾਰਟੀ ਨੂੰ ਸੱਤਾ 'ਚ ਪਹੁੰਚਾਇਆਗਾ। ਸਿਰਫ 2 ਸੀਟਾਂ ਇਹਨਾਂ ਨੇ ਲੂਜ਼ ਕੀਤੀਆਂ ਸੀਗੀਆਂ 2022 'ਚ ਮਾਲਵੇ। ਹਾਲਾਂਕਿ ਅਰੋੜਾ ਸਾਹਿਬ ਦਾ ਤਾਂ ਥੋੜੇ ਦਿਨ ਪਹਿਲਾਂ ਹੀ ਪਾਰਟੀ ਪ੍ਰਧਾਨ ਦਾ ਬਿਆਨ ਆਇਆ ਸੀ, ਕਹਿੰਦੇ ਅਗਲੀ ਵਾਰੀ ਤਾਂ ਅਸੀਂ ਜਿੱਤ ਕੱਲੇ ਮਾਲਵੇ 'ਚੋਂ ਹੀ ਜਾਣਾ। ਹਾਂ, ਚਲੋ ਰੂਰਲ ਇਲਾਕਾ ਗਾ ਇਹਨਾਂ ਨੂੰ ਲੱਗਦਾਗਾ। ਜੀ ਤਾਂ ਇਹ ਇੱਕ ਤਾਂ ਮੈਨੂੰ ਲੱਗਦਾਗਾ ਕਿ ਇਹ ਜਿਹੜੀ ਕੈਲਕੂਲੇਸ਼ਨ ਹੋਈ ਹੈ ਇਹਨਾਂ ਨੂੰ ਇਲੈਕਟੋਰਲ। ਦੇਖੋ, ਆਮ ਆਦਮੀ ਪਾਰਟੀ ਕਿਸੇ ਮੋਰਲ ਪੋਜੀਸ਼ਨਿੰਗ ਤੋਂ ਨਹੀਂ ਡਰਦੀ ਹੈਗੀ ਆ। ਉਹ ਭ੍ਰਿਸ਼ਟਾਚਾਰ ਦੇ ਅੰਦੋਲਨ ਤੋਂ ਲੈ ਕੇ ਰਾਸ਼ਟਰਵਾਦ ਤੱਕ ਦਾ ਸਫ਼ਰ ਤੈਅ ਕਰ ਚੁੱਕੇ ਨੇ। ਮਤਲਬ ਇਹਦੇ ਵਿੱਚ ਤੁਸੀਂ ਇਹ ਵੀ ਲਾ ਲਓ ਕਿ ਉਹਨਾਂ ਨੇ ਪੰਜਾਬ 'ਚ ਕਿਸ ਏਦਾਂ ਦੀ ਆਊਟਫਿਟ ਵੀ ਲਾਂਚ ਕਰ ਦਿੱਤੀ ਹੈ ਜਿਹੜੇ ਕਿ ਹਿੰਦੂਤਵਾ ਦੀ ਪੋਲਿਟਿਕਸ ਕਰਨ ਵਾਲੀ ਆਊਟਫਿਟ ਹੈ। ਤੇ ਹਾਲਾਂਕਿ ਉਹ ਆਊਟਫਿਟ ਕਹਿ ਰਹੀ ਹੈ ਕਿ ਸਾਡਾ ਕੋਈ ਲੈਣਾ ਦੇਣਾ ਨਹੀਂ ਆਮ ਆਦਮੀ ਪਾਰਟੀ ਨਾਲ, ਜਿਵੇਂ ਆਰਐਸਐਸ ਵੀ ਕਹਿੰਦੀ ਰਹੀ ਹੈ ਕਿ ਬੀਜੇਪੀ ਨਾਲ ਸਾਡਾ ਕੋਈ ਲੈਣਾ ਦੇਣਾ ਨਹੀਂ। ਤੇ ਉਹਨਾਂ ਨੇ ਜੀ ਲਾਂਚ ਕਰ ਦਿੱਤੀ ਹੈ, ਯਾਨੀ ਕਿ ਉਹਨਾਂ ਦੀ ਕੋਈ ਮੋਰਲ ਉਹ ਤਾਂ ਹੈ ਨਹੀਂ, ਟਕਾ ਤਾਂ ਹੈ ਨਹੀਂ। ਉਹ ਕਦੋਂ ਜੀ ਸੈਕੂਲਰ ਹੈ ਗਿਆ, ਕਦੋਂ ਕਮਿਊਨਲ ਹੈ ਗਿਆ, ਕਦੇ ਉਹ ਭ੍ਰਿਸ਼ਟਾਚਾਰ ਖੁਦ ਕਰ ਰਹੇ ਆ, ਕਦੇ ਭ੍ਰਿਸ਼ਟਾਚਾਰ ਦੇ ਉਲਟ ਬੋਲ ਰਹੇ ਆ। ਉਹ ਕੋਈ ਉਹਨਾਂ ਦੀ ਮੋਰਲ ਉਹ ਮੈਂ ਦੇਖਦਾ ਕਿ ਉਹਨਾਂ ਤੇ ਕੋਈ ਨੈਤਿਕ ਆਧਾਰ ਤੇ ਕੋਈ ਰਾਜਨੀਤੀ ਕਰਦੇ ਨਹੀਂ, ਪਿਓਰ ਜੀ ਪ੍ਰੈਕਟੀਕਲ ਪੋਲਿਟਿਕਸ ਕਰਨ ਦੀ ਕੋਸ਼ਿਸ਼ ਕਰਦੇ ਨੇ। ਤਾਂ ਮੈਨੂੰ ਲੱਗਦਾ ਹੈ ਪ੍ਰੈਕਟੀਕਲੀ ਉਹਨਾਂ ਨੂੰ ਇਹ ਲੱਗਿਆ ਕਿ ਇਸ ਪਾਲਿਸੀ ਕਰਕੇ ਸਾਨੂੰ ਪਿੰਡਾਂ 'ਚ ਵੜਨ ਦਾ ਸਪੇਸ ਨਹੀਂ ਮਿਲੂਗਾ, ਸਾਨੂੰ ਕਿਸਾਨ ਉਹ ਸਾਡੇ ਤੋਂ ਬਹੁਤ ਜ਼ਿਆਦਾ ਔਖੇ ਹੋ ਜਾਣਗੇ। ਤੇ ਇਸ ਕਰਕੇ ਮੈਨੂੰ ਲੱਗਦਾ ਕਿ ਉਹ ਇੱਕ ਵੱਡਾ ਕਾਰਨ ਹੈ ਕਿ ਇਹਨਾਂ ਨੇ ਵਾਪਸ ਲਈ ਹੈ ਇਹ ਪਾਲਿਸੀ। ਤੇ ਪਾਰਟੀ ਦੇ ਅੰਦਰ ਵੀ ਬਹੁਤ ਸਾਰੇ ਬੰਦੇ ਸੀਗੇ ਜਿਹੜੇ ਲਗਾਤਾਰ ਮੁਖਾਲਫਤ ਕਰ ਰਹੇ ਸੀ। ਮਾਲਵਿੰਦਰ ਸਿੰਘ ਦਾ ਐਗਜ਼ਾਮਪਲ ਇੱਕ ਸੀਗਾ ਹੀ, ਹੋਰ ਵੀ ਲੋਕ ਸੀਗੇ ਜਿਹੜੇ ਅੰਦਰ ਕਹਿ ਰਹੇ ਸੀਗੇ। ਪਰ ਤੇ ਕਈ ਸਾਰੇ ਅਹੁਦੇਦਾਰਾਂ ਨੇ ਵੀ, ਆਪਾਂ ਨੂੰ ਪਤਾ ਹੈ ਕਿ ਹਰ ਰੋਜ਼ ਹੀ ਆਮ ਆਦਮੀ ਪਾਰਟੀ ਦੇ ਅਹੁਦੇਦਾਰ ਪਾਰਟੀ ਛੱਡ ਰਹੇ ਸੀਗੇ, ਤੇ ਉਹ ਚੀਜ਼ਾਂ ਦਿਖ ਰਹੀਆਂ ਸੀ ਉਹਨਾਂ ਨੂੰ ਕਿ ਪਿੰਡੂ ਸੈਕਸ਼ਨ ਸਾਡੇ ਤੋਂ ਗਿਆ। ਜੀ
ਸੋ ਜੇਕਰ ਅਗਲੀ ਖਬਰ ਤੇ ਚੱਲੀਏ ਤਾਂ ਪੰਜਾਬ ਦੇ ਵਿੱਚ ਲਗਾਤਾਰ ਵੱਖ-ਵੱਖ ਜ਼ਿਲ੍ਹਿਆਂ ਦੇ ਵਿੱਚ ਤੇਜ਼ ਮੀਂਹ ਪੈ ਰਿਹਾ ਹੈ। ਹਟ-ਹਟ ਕੇ ਜਿੱਥੇ ਨਹੀਂ ਵੀ ਪੈ ਰਿਹਾ ਉੱਥੇ ਵੀ ਹਟ-ਹਟ ਕੇ ਥੋੜੀ-ਥੋੜੀ ਬਾਰਿਸ਼ ਬੂੰਦਾਬਾਂਦੀ ਦੇ ਨਾਲ ਹੁੰਦੀ ਨਜ਼ਰ ਆ ਰਹੀ ਹੈ। ਇਸੇ ਦੇ ਕਰਕੇ ਹਿਮਾਚਲ ਤੋਂ ਜਿਹੜਾ ਪਾਣੀ ਹੇਠਾਂ ਆ ਰਿਹਾ ਹੈ ਉਹ ਕਿਤੇ ਨਿਕਾਸ ਨਹੀਂ ਹੋ ਰਿਹਾ ਤੇ ਪੰਜਾਬ ਦੇ ਦਰਿਆ ਵੀ ਨੱਕੋ ਨੱਕ ਭਰੇ ਹੋਏ ਨੇ। ਖਬਰ ਇਹ ਹੈ ਕਿ ਸਤਲੁਜ 'ਚ 50 ਦੇ ਕਰੀਬ ਲੋਕ ਰੁੜ ਗਏ। 50 ਦੇ ਕਰੀਬ ਲੋਕ ਰੁੜ ਗਏ ਸੀਗੇ। ਉਹ ਪਾਕਿਸਤਾਨ ਜਾਣ ਦਾ ਵੀ ਖਤਰਾ ਬਣ ਗਿਆ ਸੀਗਾ ਉਹਨਾਂ ਦਾ, ਤੇ ਉਹਨਾਂ ਨੂੰ ਤਾਂ ਜਮਾ ਅੱਛਾ ਜੀ। ਆਪਾਂ ਕਹਿ ਲਈਏ ਕਿ ਸਰਹੱਦ ਤੋਂ ਬਰੂਹਾਂ ਤੋਂ ਮੋੜ ਕੇ ਲੈ ਕੇ ਆਇਆ ਗਿਆ ਹੈਗਾ। ਤੇ 50 ਲੋਕ ਜੀ ਸੀਗੇ। ਮਮਦੋਟ ਦੀ ਇਹ ਘਟਨਾ ਹੈਗੀ ਆ, ਫਿਰੋਜ਼ਪੁਰ ਦੇ ਲਾਗੇ ਇਹ ਪਿੰਡ ਥਾਂ ਪੈਂਦੀ ਹੈ ਗਜਨੀ ਵਾਲਾ। ਜੀ ਉੱਥੇ ਖੇਤੀਬਾੜੀ ਕਰਨ ਵਾਸਤੇ ਮਹਿਲਾਵਾਂ ਸੀਗੇ, ਬੱਚੇ ਸੀਗੇ, ਉਹ ਤੇਜ਼ ਪਾਣੀ ਤੇ ਚ ਫਸ ਗਏ। ਉੱਥੇ ਖੇਤਾਂ 'ਚ ਪਾਣੀ ਭਰਿਆ ਹੋਇਆ ਹੈਗਾ ਜੀ ਤੇ ਬਾਅਦ 'ਚ ਉਹਨਾਂ ਨੂੰ ਰੈਸਕਿਊ ਕੀਤਾ ਗਿਆ ਹੈਗਾ, ਉਹਨਾਂ ਨੂੰ ਕੱਢਿਆ ਗਿਆ ਹੈਗਾ। ਤੇ ਅਗਲੇ 13 ਤੋਂ ਲੈ ਕੇ 15 ਅਗਸਤ ਤੱਕ ਵੀ ਪੰਜਾਬ ਦੇ 12 ਜ਼ਿਲ੍ਹਿਆਂ ਦੇ ਵਿੱਚ ਜੀ ਮੀਂਹ ਦਾ ਅਲਰਟ ਜਾਰੀ ਕਰ ਰੱਖਿਆ ਗਾ। ਕਪੂਰਥਲਾ ਦੇ ਵਿੱਚ ਵੀ ਜਿਵੇਂ ਤਾਂ ਸਤਲੁਜ ਦਾ ਹੋ ਗਿਆ, ਮੈਂ ਆਪਾਂ ਦੱਸਦੇ ਰਹੇ ਹਾਂ ਕਿ ਫਿਰੋਜ਼ਪੁਰ ਵਾਲਾ ਜਿਹੜਾ ਇਲਾਕਾ ਗਾ ਉੱਥੇ ਬਹੁਤ ਔਖਾ ਕਰ ਰਹੀ ਹੈ ਸਤਲੁਜ। ਜਿਹੜਾ ਸਤਲੁਜ ਦਰਿਆ ਹੈ ਉਹ ਉੱਥੇ ਬਹੁਤ ਲੋਕਾਂ ਨੂੰ ਔਖਾ ਕਰਿਆ ਗਾ। ਪਾਣੀ ਪਿੰਡਾਂ 'ਚ ਵੜਿਆ ਹੋਇਆ ਗਾ ਤੇ 16 ਪਿੰਡ ਅੱਜ ਕਪੂਰਥਲਾ ਦੇ ਵੀ ਡੁੱਬ ਗਏ ਨੇ, ਜਿਹੜੇ ਬਿਆਸ ਨਦੀ ਕਰਕੇ ਉੱਥੇ ਬੰਨ ਟੁੱਟ ਗਿਆ ਸੀਗਾ ਤੇ 16 ਪਿੰਡਾਂ ਦੇ ਅੰਦਰ ਪਾਣੀ ਭਰ ਗਿਆ। ਯਾਨੀ ਕਿ ਜਿਹੜਾ ਹੜ੍ਹ ਆਪਾਂ ਕਹਿ ਲਓ ਕਿ ਹੜ੍ਹ ਦਾ ਪਹਿਲਾ ਫੇਜ਼ ਹੈ ਉਹ ਪੰਜਾਬ 'ਚ ਸ਼ੁਰੂ ਹੋ ਚੁੱਕਿਆ ਹੈਗਾ। ਕਪੂਰਥਲਾ, ਫਿਰੋਜ਼ਪੁਰ, ਹੁਸ਼ਿਆਰਪੁਰ ਦੇ ਵਿੱਚ ਤਾਂ ਅੱਜ ਮੈਂ ਵੀਡੀਓਜ਼ ਦੇਖ ਰਿਹਾ ਸੀਗਾ ਕਿ ਕਿਵੇਂ ਲੋਕ ਮਤਲਬ ਚੈਸਟ ਤੱਕ ਪਾਣੀ ਸੀਗਾ। ਯਾਨੀ ਚੈਸਟ ਇੱਕ ਹਿਊਮਨ ਚੈਸਟ ਮਤਲਬ 3.5 ਫਿਟ 4 ਫਿਟ ਹੋ ਜਾਂਦਾ ਹੈਗਾ। 3.5-4 ਫਿਟ ਤਾਂ ਪਿੰਡਾਂ 'ਚ ਪਾਣੀ ਹੈਗਾ ਹੁਸ਼ਿਆਰਪੁਰ ਦੇ ਵਿੱਚ। ਤੇ ਇਹ ਜੀ ਜੀ ਮਤਲਬ ਹੜ੍ਹ ਦਾ ਸਿੰਬਲ ਹੈ ਕਿ ਪੰਜਾਬ ਵਾਸਤੇ ਜਿਹੜਾ ਹੁਣ ਆਖਰੀ ਪਖਵਾੜਾ ਹੈਗਾ, ਇਹ ਆਖਰੀ 15 ਦਿਨ ਨੇ ਅਗਸਤ ਮਹੀਨੇ ਦੇ, ਉਹ ਖਾਸੇ ਔਖੇ ਹੋਣ ਜਾ ਰਹੇ ਨੇ। ਜੀ ਲੋਕਾਂ ਨੇ ਪਿੰਡਾਂ ਦੇ ਵਿੱਚੋਂ ਬਾਹਰ ਆਉਣਾ ਸ਼ੁਰੂ ਕਰ ਦਿੱਤਾ ਹੈ। ਲੋਕ ਬਿਨਾਂ ਸਮਾਨ ਚੱਕੇ ਜੋ ਕੁਝ ਲੈ ਕੇ ਨਿਕਲ ਸਕਦੇ ਨੇ ਨਿਕਲ ਰਹੇ ਨੇ। ਜੀ ਤੁਸੀਂ ਬਿਲਕੁਲ ਸਹੀ ਦੱਸਿਆ, ਹੁਸ਼ਿਆਰਪੁਰ ਦੇ ਬਹੁਤ ਸਾਰੇ ਪਿੰਡ ਨੇ ਤੇ ਇਧਰੋਂ ਜਦੋਂ ਆਪਾਂ ਮੁਕੇਰੀਆਂ ਵਾਲੀ ਸਾਈਡ ਦੇਖਦੇ ਹਾਂ ਉਸ ਪਾਸੇ ਵੀ ਕਾਫੀ ਪਿੰਡਾਂ ਦਾ ਨੁਕਸਾਨ ਹੋ ਰਿਹਾ ਹੈ। ਸੋ ਇਸੇ ਦੇ ਨਾਲ ਪ੍ਰੋਗਰਾਮ ਦਾ ਸਮਾਂ ਇੱਥੇ ਹੀ ਸਮਾਪਤ ਹੁੰਦਾ ਹੈ। ਤੁਸੀਂ ਜੁੜੇ ਜਾਣਕਾਰੀਆਂ ਸਾਂਝੀਆਂ ਕੀਤੀਆਂ, ਬਹੁਤ ਬਹੁਤ ਧੰਨਵਾਦ।